ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਉੱਗੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ ਟਰਕੀਆ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆ ਟੋਰਿੰਗ ਟਰਕੀਆ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 19 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ। ਵਿਕਰਮ ਮਜੀਠੀਆ ਤੋਂ ਰੂਹ ਪੋਸ਼ ਰਹਿਣ ਤੋਂ ਬਾਅਦ ਜ਼ਮਾਨਤ ਮਿਲੀ ਤੇ ਮਜੀਠੀਆ ਬਾਹਰ ਆਉਂਦੇ ਨੇ। ਵਿਵਾਦਤ ਵੀਡੀਓ ਦੇ ਮਾਮਲੇ ਦੇ ਵਿੱਚ ਮਜੀਠੀਆ ਨੇ ਕਹਿੰਦੇ ਸਰਕਾਰ ਘੇਰੀ ਹੈ, ਤੱਥ ਵੀ ਦਿੱਤੇ ਨੇ ਤੇ ਤੰਜ਼ ਵੀ ਕਸੇ ਨੇ। ਵਿਕਰਮ ਮਜੀਠੀਆ ਜਦੋਂ ਨਗਰ ਨਿਗਮ, ਨਗਰ ਕੌਂਸਲ, ਨਗਰ ਪੰਚਾਇਤ ਦੀਆਂ ਵੋਟਾਂ ਸੀ ਉਸ ਦੌਰਾਨ ਜੋਬਨਪ੍ਰੀਤ ਨੂੰ ਥਾਣੇ ਚੋਂ ਛਡਾਉਣ ਦੇ ਮਾਮਲੇ ਦੇ ਵਿੱਚ ਉਹਨਾਂ ਤੇ ਪਰਚਾ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਾਈਡ ਹੋਣਾ ਪਿਆ, ਫਿਰ ਜ਼ਮਾਨਤ ਮਿਲ ਗਈ, ਫਿਰ ਉਹ ਬਾਹਰ ਆਏ ਤੇ ਹੁਣ ਉਹ ਤੋਂ ਬਾਅਦ ਉਹ ਪੂਰੇ ਤੱਥਾਂ, ਰਿਪੋਰਟਾਂ, ਦਸਤਾਵੇਜ਼ਾਂ, ਉਸ ਸਮੇਂ ਦੀ ਆਪਣੀ ਗ੍ਰਿਫਤਾਰੀ, ਜੋਬਨਪ੍ਰੀਤ ਵਾਲਾ ਮਾਮਲਾ, ਉਹਨੂੰ ਲੈ ਕੇ ਉਹਨਾਂ ਨੇ ਇੱਕ ਵਿਸਤਾਰਤ ਲੰਬੀ ਪ੍ਰੈਸ ਕਾਨਫਰੰਸ ਚੰਡੀਗੜ੍ਹ 'ਚ ਰੱਖੀ ਜੀ। ਵਿਕਰਮ ਮਜੀਠੀਆ ਇਸ ਮੌਕੇ ਇੱਕ ਪਾਸੇ ਤਾਂ ਸਰਕਾਰ ਦੇ ਰਿਕਾਰਡ 'ਚ ਘਿਰੇ ਹੋਏ ਨੇ, ਉਹਨਾਂ ਦੇ ਖਿਲਾਫ ਡਰੱਗ ਨਾਲ ਸੰਬੰਧਿਤ ਮਾਮਲੇ ਜਿਹੜੇ ਚੰਨੀ ਦੇ ਸਮੇਂ ਦੇ ਨੇ ਉਹ ਨੇ, ਪਰ ਉਹਦੇ ਉਸ ਮਾਮਲੇ 'ਚ ਚਲਾਨ ਤੱਕ ਪੇਸ਼ ਕਰਨ ਦੀ ਹਿੰਮਤ ਨਹੀਂ ਕਰ ਰਹੀ ਸਰਕਾਰ। ਉਸ ਮਾਮਲੇ 'ਚ ਪਤਾ ਨਹੀਂ ਕਿਉਂ ਨਹੀਂ ਪੈਰ ਨਹੀਂ ਡਾਢੀ। ਉਹ ਰਾਜਨੀਤਿਕ ਸਟੇਜਾਂ ਤੋਂ ਬਦਨਾਮ ਕਰਨ ਦੀ ਕਵਾਇਦ ਪੂਰੀ ਤਰ੍ਹਾਂ ਤੋਰੀ ਹੋਈ ਹੈ। ਜੀ ਜੀ ਹਾਂ, ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਘਿਰੇ ਹੋਏ ਨੇ, ਜ਼ਮਾਨਤ ਤੇ ਨੇ ਤੇ ਉਸ ਤੋਂ ਬਾਅਦ ਫਿਰ ਇਹ ਪੋਲੀਟੀਕਲ ਮਾਮਲਾ ਆ ਗਿਆ। ਇਸ ਮਾਮਲੇ ਦੇ ਉੱਤੇ ਕਾਫੀ ਹੋ ਹੱਲਾ ਮਚਿਆ, ਪਰ ਇਹ ਸਾਰੀਆਂ ਸਥਿਤੀਆਂ ਦੇ ਬਾਵਜੂਦ ਵਿਕਰਮ ਮਜੀਠੀਆ ਸਮੇਂ-ਸਮੇਂ ਸਰਕਾਰ ਨੂੰ ਘੇਰਾ ਪਾ ਲੈਂਦੇ ਨੇ ਜੀ। ਸਰਕਾਰ ਨੂੰ ਉਹ ਚੰਗਾ ਸਵਾਲ ਕਰ ਲੈਂਦੇ ਨੇ। ਇਹੀ ਨਹੀਂ, ਉਹ ਤਾਂ ਆਪਣੀ ਪਾਰਟੀ ਅਕਾਲੀ ਦਲ ਨੂੰ ਵੀ ਨਹੀਂ ਛੱਡਦੇ। ਮਤਲਬ ਚਾਹੇ ਉਹ ਪੁਰਾਣੇ ਮਾਮਲੇ ਹੁਣ, ਉਸ ਸਮੇਂ ਮੀਟਿੰਗ 'ਚ ਉਂਗਲ ਖੜੀ ਕਰਨੀ ਹੋਵੇ, ਚਾਹੇ ਹੈ ਨਾ, ਚਾਹੇ ਮਤਲਬ ਕਿ ਫਿਰ ਇਹ ਵੀ ਕਰਨਾ ਪੈ ਗਿਆ ਸੀ ਅਕਾਲੀ ਦਲ ਨੂੰ ਕਿ ਜੀ ਦੇਖੋ ਜੀ ਪਿੱਠੇ ਛੁਰਾ ਮਾਰਦੇ ਆ ਜੀ, ਇਹ ਤਾਂ ਭੁੰਦੜ ਨੇ ਇੱਥੋਂ ਤੱਕ ਕਹਿਤਾ ਸੀ ਕਿ ਹੈ ਨਾ, ਫਿਰ ਮਾਫੀ ਵੀ ਮੰਗੀ। ਚਲੋ ਵਿਕਰਮ ਮਜੀਠੀਆ ਮਤਲਬ ਇਹਦਾ ਮਤਲਬ ਕਿਤੇ ਨਾ ਕਿਤੇ ਆਪਣੀ ਵੱਖਰੀ ਲਾਈਨ ਖਿੱਚ ਕੇ ਜਾਂ ਆਪਣੀ ਹੋਂਦ ਵੱਖਰੀ ਰੱਖ ਕੇ ਚੱਲ ਰਹੇ ਨੇ ਜੀ। ਸੋ ਉਹਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਦੇ ਵਿੱਚ ਬਿਲਕੁਲ ਚੰਗੇ ਤਕੜੇ ਤੰਜ ਵੀ ਕਸੇ ਸਰਕਾਰ ਤੇ, ਠੀਕ ਹੈ, ਤੇ ਆਪਣੇ ਮਾਮਲੇ ਤੋਂ ਲੈ ਕੇ ਬੇਅਦਬੀ ਵਾਲੇ ਮਾਮਲੇ ਤੱਕ ਹੈ ਤੇ ਜਿਹੜੀ ਤਾਜੀ ਵੀਡੀਓ ਵਾਲਾ ਮਾਮਲਾ ਭਗਵੰਤ ਮਾਨ ਦੀ ਉਸ ਤੱਕ ਜੀ ਉਹਨਾਂ ਨੇ ਖੁੱਲ੍ਹ ਕੇ ਆਪਣੀ ਰਾਏ ਰੱਖੀ। ਉਹ ਮਤਲਬ ਕਹਿੰਦੇ ਕਿ ਜੀ ਮੇਰੇ ਤੇ ਤਾਂ ਪਰਚੇ ਹੁਣ ਆਮ ਗੱਲ ਹੋ ਗਈ, ਮਿੱਤਰਾਂ ਦਾ ਨਾਂ ਚੱਲਦਾ, ਕਚਹਿਰੀਆਂ 'ਚ ਮੇਲੇ ਲੱਗਦੇ, ਇਹੋ ਜਿਹੀਆਂ ਲਾਈਨਾਂ ਬੋਲ ਕੇ ਵੀ ਉਹਨਾਂ ਨੇ ਤੰਜ ਕੱਸਿਆ। ਫਿਰ ਕਹਿੰਦੇ ਇੰਨਾ ਤਾਂ ਮੈਂ ਨਹੀਂ ਜੋਬਨ ਕੀਤੀ ਜਿੰਨੀ ਭਗਵੰਤ ਮਾਨ ਨੇ ਕੀਤੀ, ਹੈ ਨਾ, ਕਿ ਮੇਰੀ ਐਕਟਿੰਗ ਕਰ ਕਰਕੇ ਦਿਖਾਉਂਦਾ ਸੀ ਜੋਬਨ ਕਹਿੰਦਾ, ਪਰ ਹੋਈ ਪਈ ਹੈ ਜੁਗਨੂ ਹੈ। ਤੇ ਕਹਿੰਦਾ ਵੀ ਵਿਕਰਮ ਮਜੀਠੀਆ ਨੇ ਇੱਕ ਤਰ੍ਹਾਂ ਦਾ ਸਿੱਧਾ ਗਹਿਰਾ ਤੰਜ ਕੱਸਿਆ ਭਗਵੰਤ ਮਾਨ ਹੋਰਾਂ ਤੇ, ਮੁੱਖ ਮੰਤਰੀ ਭਗਵੰਤ ਮਾਨ ਤੇ। ਉਹ ਕਹਿੰਦੇ ਵੀ ਨਾ ਤਾਂ ਮੈਂ MLA ਆ ਜੀ, ਨਾ ਮੈਂ MP ਆ, ਨਾ ਮੈਂ ਮੰਤਰੀ ਆ, ਨਾ ਮੈਂ ਕੁਛ ਹੈਗਾ, ਹੈ ਨਾ, ਤੇ ਤਾਂ ਵੀ ਤੁਸੀਂ ਇਹ ਦੇਖ ਲਓ ਕਿ ਤੁਹਾਡੇ ਮੁੱਖ ਮੰਤਰੀ ਨੂੰ ਸੌਂਦਿਆਂ, ਜਾਗਦਿਆਂ, ਉੱਠਦਿਆਂ, ਬਹਿੰਦਿਆਂ, ਹੈ ਨਾ, ਖਾਂਦਿਆਂ, ਖਾਸ ਕਰ ਪੀਂਦਿਆਂ ਮਹੀ ਚੇਤੇ ਆਉਣਾ। ਕਹਿੰਦੇ ਸਹੀ ਹੈ। ਚਲੋ ਉਹਨੇ ਸ਼ਰੇਆਮ ਇਹ ਗੱਲ ਕਹਿ ਕੇ ਜੀ ਜਦੋਂ ਪੀਂਦੇ ਨੇ ਜੀ ਤਾਂ ਫਿਰ ਹਰ ਘੁੱਟ ਤੋਂ ਬਾਅਦ, ਸਿਪ ਤੋਂ ਬਾਅਦ ਮਹੀ ਚੇਤੇ ਆਉਣਾ, ਮਤਲਬ ਹੈ ਨਾ, ਏਦਾਂ ਚੰਗਾ ਤੰਜ ਕੱਸਿਆ ਜੀ। ਫਿਰ ਉਹਨੇ ਜੋਬਨਪ੍ਰੀਤ ਵਾਲੇ ਮਾਮਲੇ ਦੇ ਦੋ ਪਹਿਲੂ ਸਾਹਮਣੇ ਰੱਖੇ। ਉਹ ਕਹਿੰਦੇ ਵੀ ਕਿ ਜੇ ਥਾਣੇ ਅਸੀਂ ਨਾ ਜਾਂਦੇ ਤਾਂ ਐਨਕਾਊਂਟਰ ਹੋ ਜਾਣਾ ਸੀ। ਹੁਣ ਉਹ ਪਤਾ ਨਹੀਂ ਗੱਲ ਨੂੰ ਇੰਨਾ ਵਧਾ ਕੇ ਦੱਸ ਰਹੇ ਨੇ ਜਾਂ
ਜੋ ਪੰਜਾਬ ਦੇ ਵਿੱਚ ਪਿਛਲੇ ਦਿਨਾਂ 'ਚ ਹੋਏ ਮਾਮਲੇ, ਉਹ ਸਹੀ ਕਹਿੰਦੇ ਸੀ। ਰਣਜੀਤ ਵੰਡ ਤੋਂ ਬਚਾ ਲਿਆ ਮੈਂ ਜੋਬਨਪ੍ਰੀਤ ਨੂੰ। ਹੂੰ, ਜੋਬਨਪ੍ਰੀਤ ਉਹ ਕਹਿੰਦੇ ਉਹ ਮੁੰਡਾ ਹੈ ਜਿਹਨੂੰ ਪਹਿਲਾਂ ਵੀ 5 ਮਹੀਨੇ ਸਰਕਾਰ ਅੰਦਰ ਰੱਖ ਚੁੱਕੀ ਹੈ ਇਰਾਦਾ ਕਤਲ ਦੇ ਮਾਮਲੇ 'ਚ। ਠੀਕ ਹੈ। ਉਹਨਾਂ ਨੇ ਤੱਥ ਰਿਪੋਰਟਾਂ ਰੱਖੀਆਂ ਵੀ ਕਿ ਮੈਂ ਅੰਦਰ ਸੀ ਜਦੋਂ ਨਾਭੇ ਜੇਲ੍ਹ 'ਚ। ਹੂੰ, ਇੱਕ SHO ਇਹਨੂੰ ਚੱਕ ਕੇ ਲੈ ਜਾਂਦਾ ਆਪਣੀ ਗੱਡੀ 'ਚ ਹੂੰ, ਤੇ ਇਹਨੂੰ ਕਹਿੰਦਾ ਤੇਰੇ ਤੇ ਆ ਕੇਸ ਹੈ ਹੂੰ, ਇਰਾਦਾ ਕਤਲ ਦਾ, ਹੂੰ, ਤੇ ਜੇ ਤਾਂ ਕੇਸ ਤੋਂ ਬਚਣਾ ਹੈ ਜੀ, ਫਿਰ ਤਾਂ ਗੱਲ ਕਰ ਤੇ ਸ਼ਾਮਲ ਹੋ ਜਾ ਆਮ ਆਦਮੀ ਪਾਰਟੀ 'ਚ। ਠੀਕ ਹੈ। ਇਹ ਕਹਿੰਦੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਦੇ ਸਮੇਂ ਦੀ ਪ੍ਰਕਿਰਿਆ। ਹੂੰ, 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 ਤੇ ਕਹਿੰਦੇ ਜੋਬਨਪ੍ਰੀਤ ਨੇ ਉਸ ਆਮ ਆਦਮੀ ਪਾਰਟੀ ਦੇ ਬੰਦੇ ਨਾਲ ਵੀ ਗੱਲ ਕੀਤੀ ਤੇ ਥਾਣੇਦਾਰ ਦੀ ਗੱਡੀ 'ਚ ਤਾਂ ਹੈਗਾ ਹੀ ਸੀਗਾ। ਹੂੰ, ਤੇ ਕਹਿੰਦੇ ਇਹਨੇ ਦੋਵਾਂ ਨੂੰ ਕਹਿਤਾ ਕਿ ਜੀ ਜੋ ਤੁਸੀਂ ਕਰਨਾ ਕਰ ਲਓ, ਹੂੰ, ਮੈਂ ਤਾਂ ਨਹੀਂ ਬੰਦੇ ਨੂੰ ਛੱਡ ਕੇ ਜਾਂਦਾ ਆਪਣੇ ਨੂੰ। ਠੀਕ ਹੈ। ਤੇ ਕਹਿੰਦੇ ਫਿਰ ਦੱਸੋ ਜਦੋਂ ਉਹ ਬੰਦਾ ਉਸ ਸਮੇਂ ਮੇਰੇ ਨਾਲ ਖੜਾ, ਮੈਂ ਉਹ ਬੰਦੇ ਨੂੰ ਕਿਵੇਂ ਛੱਡ ਦਿਆਂ। ਹੂੰ, ਤੇ ਕਹਿੰਦੇ ਫਿਰ ਉਹਨੇ ਜਦੋਂ ਨਹੀਂ ਜਾਣਾ ਮੰਨਿਆ ਤਾਂ ਚਲੋ ਅਦਾਲਤੀ ਪ੍ਰਕਿਰਿਆ ਦੇ ਵਿੱਚ ਹੈ ਨਾ, ਉਹ ਦੂਜੀ ਧਿਰੇ ਫਿਰ ਸਾਹਮਣੇ ਆ ਗਈ ਕਿ ਜੀ ਇਹ ਬੰਦਾ ਤਾਂ ਹੈ ਨਹੀਂ। ਸਾਨੂੰ ਪਤਾ ਸੀ ਕਿ ਅਸੀਂ ਝੂਠੇ ਫਸ ਜਾਾਂਗੇ। ਕਹਿੰਦੇ ਕਿ ਇਸ ਤਰ੍ਹਾਂ 5 ਮਹੀਨਿਆਂ ਬਾਅਦ ਜੋਬਨਪ੍ਰੀਤ ਬਾਹਰ ਆਇਆ। ਹੂੰ, ਸਹੀ ਹੈ। ਤੇ ਫੇਰ ਕਹਿੰਦੇ ਕਿ ਹੁਣ ਚੈਨੀ ਚੋਰ ਦਾ ਮਾਮਲਾ ਪਾਤਾ, 14 ਤੇ ਪਰਚਾ ਕਰਤਾ, ਪਤਾ ਨਹੀਂ ਹੈ ਨਾ 15 ਅਦਰਜ ਹੋਰ ਲਿਖਤੇ। ਏਦਾਂ ਕਹਿੰਦੇ ਕਿ ਮਤਲਬ ਕਿ 28 29 ਜਣਿਆਂ ਦੇ ਉੱਤੇ ਚੈਨੀ ਚੋਰ। ਕਹਿੰਦੇ ਦੱਸ ਚੈਨੀ ਇਹੀ ਜੀ ਕਿਹੜੀ ਹੋ ਗਈ ਜਿਹਨੇ ਅਸੀਂ 30 ਜਣਿਆਂ ਨੇ ਚੋਰੀ ਕਰਨੀ ਤੀ। ਉਹ ਠੀਕ ਹੈ। ਇਹ ਸਾਰੇ ਤਾਂ ਉਹਨੇ ਜਿਹੜੇ ਫੋਰਚੂਨਰ ਤੇ ਚੜੇ ਫਿਰਦੇ ਨੇ, ਚੰਗੀਆਂ ਜਾਇਦਾਦਾਂ ਦੇ ਮਾਲਕ ਨੇ, ਉਹਦੀ ਚੋਰੀ ਕਰਨੀ ਤੀ, ਜਿਹੜਾ ਆਪ ਠੱਗ ਚੋਰ ਆ। ਮਤਲਬ ਏਦਾਂ ਫਿਰ ਉਹਨਾਂ ਨੇ ਵੀਡੀਓ ਦਿਖਾਈਆਂ ਨਾਲ, ਹੂੰ, ਕਿਆ ਬੰਦਾ ਜੀ ਏਦਾਂ। ਤੇ ਉਸ ਮਾਮਲੇ 'ਚੋਂ ਕਹਿੰਦੇ ਵੀ ਕਿ ਬਾਹਰ ਆ ਕੇ ਖੁਦ DSP ਗੱਲ ਕਰ ਰਿਹਾ ਧਰਨਾਕਾਰੀਆਂ ਨਾਲ ਹੂੰ, ਕਿ ਇਹ ਤੋਂ ਬਾਅਦ ਹੋਰ ਕੋਈ ਮਾਮਲਾ ਨਹੀਂਗਾ, ਸਿਰਫ ਇਹੀ ਚੈਨੀ ਚੋਰ ਵਾਲਾ ਹੀ ਮਾਮਲਾ, ਹੋਰ ਕੋਈ 'ਚ ਸ਼ਾਮਲ ਨਹੀਂ ਹੋਊਗਾ। ਠੀਕ ਹੈ। ਬਾਅਦ 'ਚੋਂ ਕਹਿੰਦੇ ਹਥਿਆਰ ਵਾਲਾ ਮਾਮਲਾ ਵੀ ਸ਼ਾਮਲ ਹੋ ਗਿਆ। ਹੂੰ, ਤੇ ਫਿਰ ਕਹਿੰਦੇ ਪੁਰਾਣਾ ਤਰੀਕਾ ਕਰ ਕੀ ਹੈ ਇਹਨਾਂ ਦੀ ਕਿ ਬੰਦਾ ਫੜ ਹੋ ਗਿਆ ਜੀ, ਹੂੰ, ਉਹਦੇ ਕੋਲ ਹਥਿਆਰ ਨੇ ਜੀ, ਉਹ ਹਥਿਆਰ ਬਰਾਮਦ ਕਰਨ ਲੈ ਕੇ ਜਾਣਾ ਜੀ। ਸਹੀ ਹੈ। ਤੇ ਉੱਥੇ ਬਰਾਮਦਗੀ ਦੇ ਟਾਈਮ ਜੀ ਉਹਨੇ ਜੀ ਉਹ ਬਰਾਮਦ ਹਥਿਆਰ ਨਾਲ ਫਾਇਰ ਕਰਤਾ ਜੀ, ਸਾਨੂੰ ਆਪਣੇ ਬਚਾਅ 'ਚ ਗੋਲੀ ਚਲਾਉਣੀ ਪਈ ਤੇ ਹੋ ਗਿਆ ਜੀ ਇਨਕਾਊਂਟਰ। ਕਹਿੰਦਾ ਐਂ ਹੋਏ ਨੇ। ਸਹੀ ਹੈ। ਵਿਕਰਮ ਮਜੀਠੀਆ ਕਹਿੰਦੇ ਕਿ ਬੇਅਦਬੀਆਂ ਦਾ ਤੇ ਐਨਕਾਊਂਟਰਾਂ ਦਾ ਇਸ ਸਮੇਂ ਸੂਤਰਧਾਰ ਭਗਵੰਤ ਮਾਨ ਹੈ। ਇਹ ਸਿੱਧੇ ਦੋਸ਼ ਸਹੀ ਉਹ ਹੈ। ਪੰਜਾਬ ਸਰਕਾਰ ਤੇ ਮੁੱਖ ਮੰਤਰੀ ਤੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ, ਚੰਡੀਗੜ੍ਹ ਦੇ ਮੀਡੀਆ 'ਚ ਬੈਠ ਕੇ ਲਾ ਰਹੇ। ਗੱਲ ਕਰ। ਫਿਰ ਇੱਥੇ ਹੀ ਨਹੀਂ, ਉਹ ਕਹਿੰਦੇ ਮੈਂ ਸਰਕਾਰ ਨੂੰ ਚੈਲੰਜ ਕਰਦਾ ਕਿ ਮੈਂ ਕਾਗਜ਼ ਫਾੜੇ, ਠੀਕ ਹੈ। ਮੈਂ ਹਥਿਆਰ ਲਹਿਰਾਏ, ਤੁਸੀਂ ਆਪਣੀ FIR 'ਚ ਚੀਜ਼ਾਂ ਦਰਜ ਕੀਤੀਆਂ, ਤੁਸੀਂ ਤਾਂ ਉਹ ਸਰਕਾਰੀ ਕੁਆਟਰ ਨੂੰ ਜਿੱਥੇ ਰਹਿਣ ਦੀ ਰਿਹਾਇਸ਼ ਹੈ ਉਹਨੂੰ ਵੀ ਇਨਵੈਸਟੀਗੇਸ਼ਨ ਰੂਮ ਬਣਾ ਕੇ ਲਿਖਤਾ ਉੱਥੇ ਜੀ, ਤਾਂ ਸਾਡਾ ਉਹ ਰੂਮ ਸੀ ਜਿੱਥੇ ਵਿਕਰਮ ਮਜੀਠੀਆ ਵੜ ਗਿਆ ਜੀ ਆ ਕੇ। ਤੇ ਫਿਰ ਉੱਥੇ CCTV ਕਿਉਂ ਨਹੀਂ ਕਹਿੰਦੇ ਤੁਹਾਡਾ, ਫੁਟੇਜ ਦੇ ਦਿਓ ਨਾ। ਤੇ ਕਹਿੰਦੇ ਮੇਰੇ ਤੇ ਤੁਸੀਂ ਦੋਸ਼ ਲਾਏ ਨਾ, ਕਾਗਜ਼ ਫਾੜੇ, ਹਥਿਆਰ ਲਹਿਰਾਏ, 2 ਵਾਰ ਮੰਗੀ ਵੀਡੀਓ ਅਦਾਲਤ ਨੇ, ਤੁਸੀਂ ਦੇ ਹੀ ਨਹੀਂ ਸਕੇ। ਜੀ ਜੀ। ਕਹਿੰਦੇ ਚਲੋ ਮੇਰੇ ਤਾਂ ਮਾਮਲਾ ਨਿਬੜ ਗਿਆ, ਪਰ ਤੁਸੀਂ ਜੇ ਹੁਣ ਵੀ ਉਹ ਪੇਸ਼ ਕਰ ਦੋ, ਹੁਣ ਵੀ ਦਿਖਾ ਦੋ, ਤਾਂ ਕਹਿੰਦੇ ਕਿ ਮੈਂ ਜ਼ਮਾਨਤ ਨਹੀਂ ਕਰਾਉਂਗਾ ਕਦੇ, ਮੈਨੂੰ ਕਰ ਲਿਓ ਗ੍ਰਿਫਤਾਰ ਜੇ ਕਰਨਾ। ਠੀਕ ਹੈ। ਪੇਸ਼ ਕਰ ਦੋ ਕਿ ਮੈਂ ਕਿਹੜੇ ਕਾਗਜ਼ ਫੜੇ ਨੇ, ਕਿਹੜਾ ਹਥਿਆਰ ਲੈ ਰਿਹਾ। ਤੇ ਇਸ ਤਰੀਕੇ ਕਰਨ ਨਾਲ ਉਹ ਕਹਿੰਦੇ ਮੈਂ ਰਣਜੀਤ ਫੰਡ ਤੋਂ ਬਚਾ ਲਿਆ ਜੋਬਨਪ੍ਰੀਤ ਨੂੰ। ਤੇ ਫਿਰ ਉਹ ਕਹਿੰਦੇ ਵੀ ਕਿ ਤੁਸੀਂ ਆ ਬੇਅਦਬੀ ਵਾਲੇ ਮਾਮਲੇ 'ਚ, ਤੁਸੀਂ ਆ ਜੱਟ ਤੇ ਸਾਹਿਬ ਸਤਿਕਾਰ ਸੋਧ ਐਕਟ ਦੇ ਮਾਮਲੇ 'ਚ, ਤੁਸੀਂ ਆ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਮਾਮਲਿਆਂ 'ਚ ਜਿਹੜੇ ਇਨਕਾਊਂਟਰ ਕਰ ਰਹੇ ਹੋ, ਸਾਰਾ ਕੁਝ ਕਰ ਰਹੇ ਹੋ, ਤੇ ਤੁਸੀਂ ਜਿਹੜਾ ਹੁਣ ਆ ਵੀਡੀਓ ਵਾਲਾ ਡਰਾਮਾ ਕਰ ਰਹੇ ਹੋ, ਇਹ ਦੇਖ ਲਿਓ। ਕਹਿੰਦੇ ਕਿ ਅਕਾਲ ਤਖਤ ਸਾਹਿਬ ਨਾਲ ਜਿਹਨੇ ਮੱਥਾ ਲਾਇਆ ਫਿਰ ਉਹਦਾ ਮੱਥਾ ਪਾਟਿਆ ਹੀ ਹੈ। ਸਹੀ ਹੈ। ਇਸ ਤਰੀਕੇ ਕਾਰਨ ਉਹਨਾਂ ਨੇ ਸਰਕਾਰ ਨੂੰ ਚੰਗੇ ਪਿਉ ਕੇ ਮਤਲਬ, ਪਰ ਉਹ ਨਾਲ ਦੀ ਨਾਲ ਟਕੋਰਾ ਅਕਾਲੀ ਦਲ ਨੂੰ ਵੀ ਕਰ ਗਏ ਜੀ। ਅੱਛਾ। ਉਹ ਕਹਿੰਦੇ ਇਹ ਮਜੀਠੀਆ, ਮਜੀਠੇ ਦਾ ਮਾਮਲਾ ਹੀ ਨਹੀਂ, ਜਿਹੜਾ ਵੀ ਸਹੀ ਗੱਲ ਕਰਨ ਵਾਲਾ ਹੋਊਗਾ ਮੈਂ ਉਹਦੇ ਨਾਲ ਖੜੂੰਗਾ, ਮੈਂ ਤੈਨੂੰ ਖੜਾ ਨਜ਼ਰ ਆਊਂਗਾ, ਮੈਂ ਭੱਜਦਾ ਨਹੀਂ। ਮਤਲਬ ਇੱਕ ਤਰ੍ਹਾਂ ਨਾਲ ਉਹ ਅਕਾਲੀ ਦਲ ਨੂੰ ਦੱਸ ਰਹੇ ਸੀਗੇ ਕਿ ਤੁਸੀਂ ਤਾਂ ਨਹੀਂ ਆਏ ਮੇਰੇ ਨਾਲ, ਗਏ ਵੀ ਨੇ ਅਕਾਲੀ ਦਲ ਵਾਲੇ, ਪਰ ਮੈਂ ਖੜਾ। ਤੇ ਇਸ ਤਰੀਕੇ ਕਰਨ ਨਾਲ ਉਹਨਾਂ ਨੇ ਕੁਝ ਬੰਦਿਆਂ ਦਾ ਜ਼ਿਕਰ ਕੀਤਾ, ਕੁਝ ਨਾਮਾਂ ਦਾ ਜ਼ਿਕਰ ਕੀਤਾ ਤੇ ਆਪਣੀ ਟੀਮ ਦਾ ਜ਼ਿਕਰ ਕੀਤਾ, ਤੇ ਉਹਨਾਂ ਨੇ ਸਰਕਾਰ ਨੂੰ ਚੰਗਾ ਘੇਰਾ ਪਾਇਆ। ਪਰ ਇਸ ਮਸਲੇ ਤੇ ਮੋੜਮਾ ਅਜੇ ਤੱਕ ਸਰਕਾਰੀ ਜਾਂ ਪ੍ਰਸ਼ਾਸਨਿਕ ਜਾਂ ਪੁਲਿਸ ਤੰਤਰ ਦਾ ਕੋਈ ਜਵਾਬ ਅਜੇ ਆਇਆ ਨਹੀਂ। ਇਹ ਵੱਖਰੀ ਗੱਲ ਆ ਕਿ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਹੋਵੇ ਤੇ ਉਹਨੂੰ ਮੀਡੀਆ 'ਚ ਸਪੇਸ ਚੰਗੀ ਤਰ੍ਹਾਂ ਨਾ ਮਿਲੇ, ਇਹ ਵੀ ਆਪਣੇ ਆਪ 'ਚ ਕਮਾਲ। ਜੀ ਬਿਲਕੁਲ। ਤੇ
ਦੇਖੋ ਮੀਡੀਆ ਤਾਂ ਜਦੋਂ ਮੈਨੇਜ ਹੀ ਹੋ ਗਿਆ ਸ਼ਰਮਾ ਜੀ, ਫਿਰ ਉਹ ਮੈਨੇਜ ਹੋਏ ਤਰੀਕੇ ਨਾਲ ਹੀ ਉਹਨੂੰ ਚੱਲਣਾ ਪੈਣਾ। ਤੇ ਦੂਜੀ ਗੱਲ ਜਿਹੜੀ ਮਾਨ ਸਾਹਿਬ ਦੀ ਹੈ, ਜਦੋਂ ਤੁਸੀਂ ਆਪ ਪਰਸਨਲ ਲੈਵਲ ਤੇ ਜਾਓਗੇ ਤੇ ਫਿਰ ਉਹਨਾਂ ਨੂੰ ਤਾਂ ਸਗੋਂ ਤੁਸੀਂ ਜ਼ਿਆਦਾ ਮੌਕਾ ਦਿੰਦੇ ਹੋ। ਤੁਸੀਂ ਖੁਦ ਇੱਕ ਜ਼ਿੰਮੇਵਾਰਾਨਾ ਗੱਦੀ ਦੇ ਉੱਤੇ ਬੈਠੇ ਆ, ਤੁਸੀਂ ਖੁਦ ਜੇ ਤੁਹਾਡੇ ਸ਼ਬਦਾਂ ਦਾ ਪੱਧਰ ਨੀਵਾਂ ਹੈ ਤੇ ਤੁਹਾਨੂੰ ਸੰਬੋਧਨ ਕਰਨ ਵਾਲੇ ਵੀ ਤੇ ਫਿਰ ਉਹਨਾਂ ਸ਼ਬਦਾਂ ਦੀ ਉਹੀ ਵਰਤੋਂ ਕਰਨਗੇ ਨਾ। ਸੋ ਇਹ ਜਿਹੜੀ ਪਹਿਲ ਹੁੰਦੀ ਨਾ, ਕਈ ਵਾਰੀ ਇਹ ਨਹੀਂ ਹੁੰਦਾ ਕਿ ਸਾਰਾ ਕੰਮ ਵਿਰੋਧੀ ਤਰ੍ਹਾਂ ਦਾ ਹੀ ਹੁੰਦਾ। ਕਈ ਵਾਰ ਜ਼ਿੰਮੇਵਾਰ ਵਿਅਕਤੀਆਂ ਦੀ ਜ਼ਿੰਮੇਵਾਰੀ ਦੁੱਗਣੀ ਹੁੰਦੀ ਹੈ ਸਗੋਂ। ਜਿਵੇਂ ਆਪਾਂ ਸੈਸ਼ਨ ਚਲਾਉਣ ਦੇ ਮਾਮਲੇ 'ਚ ਕਹਿਣਾ ਕਿ ਉੱਥੇ ਅੱਖਾਂ ਕੱਢਣੀਆਂ, ਨੀਵਾਂ ਦਿਖਾਉਣਾ, ਤੁਸੀਂ ਤਾਂ ਹਾਰੇ ਹੋਏ ਹੋ ਤੇ ਤੁਸੀਂ ਕਿਹੜਾ ਲਹਿਰੇ ਕਾਕੇ ਤੋਂ ਜਿੱਤ ਗਏ ਸੀ ਫਿਰ ਪਹਿਲੀ ਵਾਰੀ? ਤੁਸੀਂ ਵੀ ਤਾਂ ਹਾਰੇ ਹੋਏ ਹੀ ਹੋ, ਤੁਹਾਡੇ ਵੀ ਤਾਂ ਬੰਦੇ ਹਾਰੇ ਹੀ ਨੇ, ਕੇਜਰੀਵਾਲ ਵੀ ਤਾਂ ਹਾਰੇ ਹੋਏ ਆ ਇਸ ਵੇਲੇ। ਸੋ ਇਹ ਗਲਤ ਗੱਲਾਂ ਨੇ। ਸੋ ਅੱਜ ਉਹ ਸਾਹਮਣਾ ਕਰ ਰਹੇ ਨੇ ਉਹਨਾਂ ਚੀਜ਼ਾਂ ਦਾ, ਦੂਜੇ ਪਾਸੋਂ ਆ ਰਹੇ ਨੇ ਜਿਵੇਂ ਤੁਸੀਂ ਦੱਸਿਆ ਹੀ ਹੈ ਵੀ ਹਜੇ ਤੱਕ ਸਰਕਾਰ ਵੱਲੋਂ ਕੁਛ ਆਇਆ ਹੀ ਨਹੀਂਗਾ। ਕੀ ਆਊਗਾ ਹੁਣ? ਇਸ ਤੋਂ ਪੱਧਰ ਕੀ ਨੀਵਾਂ ਹੋਣਾ? ਅਗਲੀ ਗੱਲ ਕਰੀਏ ਅਕਾਲੀ ਦਲ ਦੀ, ਜਿਵੇਂ ਤੁਸੀਂ ਅਕਾਲੀ ਦਲ ਨੂੰ ਛੋਹਿਆ ਸੀਗਾ, ਪੰਥਕ ਏਕਤਾ ਦੇ ਬਹਾਨੇ ਕਹਿੰਦੇ ਅਕਾਲੀ ਏਕਤਾ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਜੀ। ਦੇਖੋ ਪ੍ਰਵੀਨ ਜੀ, ਆਪਾਂ ਪਹਿਲਾਂ ਵੀ ਪਿਛਲੇ 2-3 ਦਿਨਾਂ ਤੋਂ ਗੱਲ ਕਰਦੇ ਆ ਰਹੇ ਹਾਂ ਜੀ। ਇੱਕ ਤਾਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਦੇ ਮਾਮਲੇ ਤੇ ਅਕਾਲੀ ਦਲ ਜਾਂ ਐਸਜੀਪੀਸੀ ਬੜੀ ਦੇਰ ਨਾਲ ਜਾਗੀ। ਹਾਂਜੀ। ਤੇ ਦੂਸਰਾ ਹੁਣ ਜਿਹੜਾ ਇਹ ਵੀਡੀਓ ਦਾ ਮਾਮਲਾ, ਇਸ ਮਾਮਲੇ ਤੇ ਅਕਾਲੀ ਦਲ ਕਹਿੰਦੇ ਵੀ ਅਸੀਂ ਤਾਂ ਧਰਮ ਯੁੱਧ ਮੋਰਚਾ ਲਾਉਣਾ ਕਿ ਜੀ ਹੁਕਮਨਾਮੇ ਨੂੰ ਨਹੀਂ ਮੰਨ ਰਿਹਾ ਭਗਵੰਤ ਮਾਨ। ਕਮਾਲ ਦਾ ਮਤਲਬ ਉਹ ਸੁਖਬੀਰ ਬਾਦਲ ਦੀ ਅਗਵਾਈ 'ਚ ਹੁਕਮਨਾਮੇ ਦੀ ਗੱਲ ਕਰਨਗੇ, ਜਿਹਨੇ ਆਪ ਪੂਰਾ ਰੂਪ 'ਚ 2 ਦਸੰਬਰ ਵਾਲਾ ਹੁਕਮਨਾਮਾ ਨਹੀਂ ਮੰਨਿਆ, ਹੈ ਨਾ। ਤੇ ਇਸ ਲਈ ਫਿਰ ਤੁਸੀਂ ਘੇਰਨ ਵਾਲੀ ਸਪੇਸ ਤਾਂ ਤੁਹਾਡੀ ਵੀ ਪਈ ਹੈ, ਤੁਹਾਡੇ ਤਾਂ ਬਹੁਤ ਪਿਛਲਾ ਵੀ ਸਾਰਾ ਹਿਸਾਬ ਕਿਤਾਬ ਪਿਆ ਉਸ ਮਸਲੇ ਤੇ, ਬਾਰ-ਬਾਰ ਉਹ ਘੇਰਦੇ ਹਨ ਤੁਹਾਨੂੰ ਤੇ ਤੁਹਾਡੀਆਂ ਗਲਤੀਆਂ ਨਲਾਇਕੀਆਂ ਕਰਕੇ ਇਸ ਤਰ੍ਹਾਂ ਫਿਰ ਪੈਰ ਲਾਉਂਦੀਆਂ ਨੇ। ਹੁਣ ਪਰ ਸੁਖਬੀਰ ਬਾਦਲ ਉਹਨਾਂ ਨੇ ਜਿਵੇਂ ਕੋਰ ਕਮੇਟੀ ਦੀ ਲਗਾਤਾਰ 2 ਦਿਨ ਬੈਠਕ ਕਰਕੇ ਫੈਸਲਾ ਲਿਆ ਸੀਗਾ ਅਸੀਂ ਧਰਮ ਯੁੱਧ ਮੋਰਚਾ ਲਾਵਾਂਗੇ 19 ਜੁਲਾਈ ਤੋਂ। ਆਪਾਂ ਗੱਲ ਵੀ ਕਰ ਰਹੇ ਸੀ ਕਿ ਦਿਨ ਬੜਾ ਇਤਿਹਾਸਕ ਚੁਣਿਆ ਉਹਨਾਂ ਨੇ ਜਿਸ ਤਰੀਕੇ ਨਾਲ, ਉਹਦੇ ਬੜੇ ਅਰਥ ਨੇ ਮੋਰਚਿਆਂ ਦੇ ਵਿੱਚ। ਪਰ 5 ਮੈਂਬਰੀ ਕਮੇਟੀ ਬਣਾਈ ਹੈ ਜੀ ਇਹਨਾਂ ਨੇ। ਉਹ 5 ਮੈਂਬਰੀ ਕਮੇਟੀ ਨੂੰ ਟਾਸਕ ਦਿੱਤਾ ਕਿ ਤੁਸੀਂ ਸੰਤ ਸਮਾਜ ਨਾਲ ਵੀ, ਸੰਪਰਦਾਵਾਂ ਨਾਲ ਵੀ, ਸਿੱਖ ਸੰਸਥਾਵਾਂ ਨਾਲ ਵੀ, ਗਰਮ ਖਿਆਲੀ ਠੰਡੇ ਖਿਆਲੀਆਂ ਨਾਲ ਵੀ, ਅਕਾਲੀ ਵੱਖ-ਵੱਖ ਧੜਿਆਂ ਨਾਲ ਵੀ, ਧਿਰਾਂ ਨਾਲ ਵੀ, ਦਲਾਂ ਨਾਲ ਵੀ, ਸਾਰਿਆਂ ਨਾਲ ਰਾਏ ਮਸ਼ਵਰਾ ਕਰਕੇ 19 ਜੁਲਾਈ ਤੱਕ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਲਿਆਓ ਤਾਂ ਕਿ ਆਪਾਂ ਇਸ ਮਸਲੇ ਤੇ ਅਕਾਲ ਤਖਤ ਸਾਹਿਬ ਦੇ ਨਾਂ ਹੇਠ ਇਕੱਠੇ ਹੋ ਜਾਈਏ ਕਿ ਦੇਖੋ ਜੀ ਉੱਥੋਂ ਬੇਮੁਖ ਹੋ ਰਹੀ ਹੈ। ਮੈਨੂੰ ਤਾਂ ਪਤਾ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਨੇ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਲਈ ਕਿ ਜੀ ਸਾਡੇ ਵਰਕਰ ਸੜਕ ਤੇ ਉਤਰ ਕੇ ਪ੍ਰਦਰਸ਼ਨ ਕਰਨਗੇ ਕਿ ਭਗਵੰਤ ਮਾਨ ਨੂੰ ਗਲਤ ਘੇਰਿਆ ਜਾ ਰਹੀ। ਮਤਲਬ ਇਹਦਾ ਮਤਲਬ ਸਿੱਧਾ ਟਕਰਾਅ ਤੁਸੀਂ ਅਕਾਲ ਤਖਤ ਸਾਹਿਬ ਦੇ ਹਵਾਲੇ ਨਾਲ। ਮੈਂ ਕਹਿ ਰਿਹਾ ਕਿ ਜੇ ਤੁਹਾਨੂੰ ਜਥੇਦਾਰ ਪ੍ਰਵਾਨ ਨਹੀਂ ਸੀ ਤਾਂ ਜਨਵਰੀ 'ਚ ਕਿਉਂ ਗਏ? ਸਹੀ ਹੈ ਸਵਾਲ ਤਾਂ ਇਹ ਦੋਹਰਾ ਸਟੈਂਡ ਨਾ ਲਓ। ਜਨਵਰੀ 'ਚ ਤੁਹਾਨੂੰ ਜਥੇਦਾਰ ਲੱਗ ਰਿਹਾ ਸੀ, ਤੁਸੀਂ ਪੇਸ਼ ਹੋ ਗਏ, ਹੁਣ ਤੁਹਾਨੂੰ ਜਥੇਦਾਰ ਨਹੀਂ ਲੱਗ ਰਿਹਾ, ਹੁਣ ਤੁਸੀਂ ਕਹਿ ਰਹੇ ਹੋ ਜੀ ਕਿ ਨਾ ਅਸੀਂ ਨਹੀਂ ਮੰਨਦੇ। ਜੀ ਸਵਾਲ ਤਾਂ ਇਹ। ਤੇ ਜੇ ਇਹਨੂੰ ਰਾਜਨੀਤਿਕ ਤੌਰ ਤੇ ਹੀ ਵਰਤਣਾ ਸੀ, ਤੁਹਾਡੇ ਕੋਲ ਚੰਗਾ ਮੌਕਾ ਸੀ। ਤੁਸੀਂ ਕਹਿੰਦੇ ਵੀ ਅਸੀਂ ਹੈ ਨਹੀਂ ਗੇ ਉਸ ਵੀਡੀਓ 'ਚ, ਮੈਂ ਹੈ ਨਹੀਂ ਗਾ ਉਸ ਵੀਡੀਓ 'ਚ, ਮੇਰੇ ਖਿਲਾਫ ਝੂਠ ਬੋਲਿਆ ਜਾ ਰਿਹਾ, ਪਰ ਅਕਾਲ ਤਖਤ ਸਾਹਿਬ ਤੋਂ ਸੁਨੇਹਾ ਆਇਆ ਇਸ ਲਈ ਮੈਂ ਨਿਮ ਕੇ ਜਾਊਂਗਾ ਜੀ। ਸਹੀ ਤੁਸੀਂ ਵੱਡੇ ਹੋ ਜਾਂਦੇ। ਚਲੋ, ਪਰ ਉਹ ਕਹਿੰਦੇ ਉਹਨਾਂ ਨੇ ਟਕਰਾਉਣਾ ਤੇ ਅਕਾਲੀ ਦਲ ਕਹਿੰਦੇ ਵੀ ਅਸੀਂ ਇਹਦਾ ਟੱਕਰੇ ਦਾ ਸਾਹਮਣਾ ਕਰਾਂਗੇ ਜੀ। ਹੁਣ ਇਹਦੇ ਵਿੱਚੋਂ ਜਿਹੜੀ 5 ਮੈਂਬਰੀ ਕਮੇਟੀ ਹੈ ਉਹ ਵੱਖ-ਵੱਖ ਧਿਰਾਂ ਕੋਲ ਜਾਊਗੀ। ਹੁਣ ਧਿਰਾਂ ਕਹਿੰਦੀਆਂ ਵੀ ਮੀਟਿੰਗ ਤੁਸੀਂ ਆਪਣੀ ਕੋਰ ਕਮੇਟੀ ਦੀ ਕੀਤੀ, ਫੈਸਲਾ ਤੁਸੀਂ ਆਪ ਲਿਆ, ਤੁਹਾਡੇ ਬੈਨਰ ਹੇਠ 19 ਜੁਲਾਈ ਦੀ ਪ੍ਰਦਰਸ਼ਨ ਦੀ ਤਿਆਰੀ ਹੋਈ ਜੀ, ਹੈ ਨਾ। ਤੇ ਫਿਰ ਸਾਨੂੰ ਕਿਉਂ ਸੱਦਦੇ? ਕਰ ਲਓ ਆਪੇ ਜੀ। ਜਾਂ ਤਾਂ ਤੁਸੀਂ ਸਾਨੂੰ ਪਹਿਲਾਂ ਮੀਟਿੰਗਾਂ 'ਚ ਸੱਦਿਆ ਹੁੰਦਾ, ਸਾਡੇ ਨਾਲ ਰਾਏ ਕਰਕੇ ਇੱਕ ਸਾਂਝਾ ਪ੍ਰੋਗਰਾਮ ਸਾਂਝੀਆਂ ਤਰ੍ਹਾਂ ਨੇ ਲਾਣਿਆ ਹੁੰਦਾ। ਪ੍ਰੋਗਰਾਮ ਤੁਹਾਡਾ, ਤੁਸੀਂ ਸਾਨੂੰ ਕਹਿੰਦੇ ਹੋ ਆ ਕੇ ਸ਼ਾਮਲ ਹੋ ਜਾਓ। ਬੇਸ਼ੱਕ ਸੁਖਬੀਰ ਬਾਦਲ ਨੇ ਕਿਹਾ ਮੈਂ ਪਿੱਛੇ ਬਹਿ ਜਾਊਂਗਾ ਜੀ, ਤੁਸੀਂ ਅਗਵਾਈ ਕਰੋ, ਸਾਰੇ ਆ ਜਾਣ, ਹੈ ਨਾ। ਤੇ ਪਰ ਸਭ ਨੂੰ ਪਤਾ ਹੈ ਕਿ ਇਹ ਕੀ ਆ। ਪਰ ਕੀ ਸੁਖਬੀਰ ਬਾਦਲ ਦੀ ਮਨਸ਼ਾ ਪੰਥਕ ਇਕੱਠ ਦੀ ਹੋ ਜੀ ਜਾਂ ਉਹਨੂੰ ਇਹ ਲੱਗਣ ਲੱਗ ਗਿਆ ਕਿ ਨਾ ਅਕਾਲੀ ਦਲ ਨੂੰ ਬੀਜੇਪੀ ਹੁਣ ਘਾਹ ਪਾ ਰਹੀ ਆ, ਨਾ ਪੰਜਾਬ ਦੇ ਲੋਕ ਉਵੇਂ ਪੁੱਛ ਰਹੇ ਨੇ, ਜੇ ਇਕੱਠੇ ਹੋ ਜੀ ਸ਼ਾਇਦ ਉਧਰ ਵੀ ਮਾੜੀ ਜੀ ਪੁੱਛ ਵੱਧ ਜਾਵੇ ਤੇ ਇੱਧਰ ਵੀ ਕੋਈ ਗੱਲ ਬਣ ਜਾਵੇ। ਸੋ ਕੀ ਇਹ ਕੋਸ਼ਿਸ਼ਾਂ ਨੇ ਇਸ ਬਾਰੇ ਕਿ ਇੱਕ ਵਾਰ ਇੱਕ ਪਲੇਟਫਾਰਮ ਤੇ ਆਉਣ, ਫਿਰ ਆਪਾਂ ਅਗਲੀ ਗੱਲ ਤੋਰ ਲਾਂਗੇ। ਕੀ ਇਹ ਲੱਗਦਾ ਕਿ ਸੁਧਾਰ ਲਹਿਰ ਪਲੱਸ ਪੁਨਰ ਸਰਜੀਤ ਦੇ ਰੂਪ ਚ ਆਈ ਧਿਰ, ਜਾਂ ਫਿਰ ਉਧਰ ਵਾਰਸ ਪੰਜਾਬ ਵਾਲੇ ਪਾਸੇ ਜਿਹੜੇ ਗਏ ਆਲੀ ਵਰਗੇ ਹੈ ਨਾ ਉਹ, ਜਾਂ ਵਾਰਸ ਪੰਜਾਬ ਦੀ ਉਹ ਖੁਦ ਹੈ ਨਾ, ਫਿਰ ਉਹ ਸੰਤ ਸਮਾਜ ਜਿਹੜਾ ਕਦੇ ਸੁਖਬੀਰ ਬਾਦਲ ਨਾਲ ਸੀ ਹੁਣ ਕੋਈ ਕਿਸੇ ਪਾਸੇ ਹੈ, ਕੋਈ ਬੀਜੇਪੀ ਵਾਲੇ ਪਾਸੇ ਹੈ, ਕੋਈ ਆਪ ਵਾਲੇ ਪਾਸੇ ਹੈ, ਤੇ ਕੋਈ ਪੁਨਰ ਸਰਜੀਤ ਵਾਲੇ ਪਾਸੇ ਹੈ ਨਾ, ਕੋਈ ਅੰਮ੍ਰਿਤਪਾਲ ਨਾਲ। ਉਹ ਜਿਹੜਾ ਸਾਰਾ ਉਹ ਹੈ, ਉਹ ਸਾਰਾ ਕੁਨਬਾ ਇਕੱਠਾ ਕਰਨ ਦੀ ਕਵਾਇਦ, ਉਹਦੇ ਵਿੱਚੋਂ ਕੀ ਇਹ ਕੋਸ਼ਿਸ਼ ਹੈ ਕਿ ਇਸ ਬਹਾਨੇ ਅਕਾਲੀ ਦਲ ਦੀ ਏਕਤਾ ਹੋ ਜਾਵੇ, ਕਿ ਸੁਖਬੀਰ ਬਾਦਲ ਮਹਿਸੂਸ ਕਰਨ ਲੱਗੇ ਨੇ। ਫਿਰ ਜਿਹੜਾ ਇਹ ਨੁਕਤਾ ਖੜਾ ਹੈ
ਕਿ ਜੀ ਸੁਖਬੀਰ ਬਾਦਲ ਲਾਂਭੇ ਹੋ ਜਾਣ ਇੱਕ ਵਾਰ, ਬਾਅਦ ਚੋਂ ਦੇਖਾਂਗੇ ਕਿ ਉਸ ਉੱਤੇ ਆਉਣਗੇ। ਸਹੀ ਹੈ ਕਿ 19 ਜੁਲਾਈ ਤੋਂ ਪਹਿਲਾਂ ਆਪ ਹੁਕਮਨਾਮਾ ਮੰਨਣਗੇ 2 ਦਸੰਬਰ ਵਾਲਾ। ਸੋ ਇਹ ਦੇਖਣ ਵਾਲੀ ਗੱਲ ਹੈ। ਪਰ ਅਕਾਲੀ ਦਲ ਦੀ ਮਨਸ਼ਾ ਇੱਥੋਂ ਚੱਲ ਰਹੀ ਹੈ ਕਿ ਉਹਨਾਂ ਨੂੰ ਸਮਝ ਆ ਗਈ ਜੀ ਕਿ ਸਾਡੀ ਗੱਲ ਨਹੀਂ ਬਣ ਰਹੀ, ਇਸ ਲਈ ਸਾਨੂੰ ਇਕੱਠ ਤੋਂ ਬਿਨਾਂ, ਏਕੇ ਤੋਂ ਬਿਨਾਂ ਨਹੀਂ। ਸਾਰੇ ਕੋਸ਼ਿਸ਼ਾਂ ਪੰਥਕ ਏਕਤਾ ਦੇ ਬਹਾਨੇ ਅਕਾਲੀ ਏਕਤਾ ਦੀਆਂ ਸੰਭਾਵਨਾਵਾਂ ਜ਼ਿਆਦਾ ਲੱਗਦੀਆਂ ਨੇ, ਪਰ ਅਜੇ ਤਾਂ ਪਰਿਵਾਰਕ ਏਕਤਾ ਨਹੀਂ ਹੋ ਰਹੀ। ਮਜੀਠੀਆ ਤੇ ਸੁਖਬੀਰ ਬਾਦਲ ਵਾਲੇ ਪਰਿਵਾਰ ਦੇ ਵਿੱਚ ਵੀ ਤਣਾਤਣੀ ਹੈਗੀ ਹੈ, ਜਿਹਦੇ ਅੰਦਾਜ਼ੇ ਸਮੇਂ-ਸਮੇਂ ਲੱਗਦੇ ਰਹੇ ਨੇ। ਕਹਿੰਦੇ ਕੋਰ ਕਮੇਟੀ ਦੀ ਬੈਠਕ 'ਚ ਵੀ ਇਹ ਸਵਾਲ ਆਇਆ ਸੀ ਸੁਖਬੀਰ ਬਾਦਲ ਕੋਲ ਕਿ ਆਪਾਂ ਬਿਕਰਮ ਮਜੀਠੀਆ ਦੀ ਲੜਾਈ ਕਿਉਂ ਨਹੀਂ ਲੜੀ, ਹੁਣ ਤਾਂ ਰਾਜਨੀਤਿਕ ਮਸਲਾ ਸੀ। ਕਹਿੰਦੇ ਨਹੀਂ, ਕਾਨੂੰਨੀ ਲੜਾਈ ਲੜਾਂਗੇ ਬਸ। ਜੀ ਸਹੀ ਹੈ। ਅਗਲੀ ਗੱਲ ਕਰੀਏ ਸ਼ਰਮਾ ਜੀ, ਹਿਮਾਚਲ ਦੀਆਂ ਗੱਡੀਆਂ ਤੋਂ ਜਿਹੜਾ ਖਾਲਸਾ ਟੈਕਸ ਵਸੂਲਿਆ ਜਾਣਾ ਜੀ ਪੰਜਾਬ ਦੇ ਵਿੱਚ, ਉਹਦੀ ਅੱਜ ਤੋਂ ਸ਼ੁਰੂਆਤ ਹੈ ਕਹਿੰਦੇ। ਬਿਲਕੁਲ, ਇਹ 21 ਤਰੀਕ ਇੱਕ ਦਿਨ ਹੈਗਾ ਅਜੇ, ਇਹ ਇੱਕ ਦਿਨ ਛੱਡ ਕੇ ਉਹਦੀ ਪ੍ਰਕਿਰਿਆ ਸ਼ੁਰੂ ਹੋਣੀ ਹੈ। ਕਿਉਂਕਿ ਪਿਛਲੇ ਦਿਨਾਂ 'ਚ ਤੁਹਾਡੇ ਧਿਆਨ 'ਚ ਹੋਣਾ ਕਿ ਹਿਮਾਚਲ ਨੇ ਐਂਟਰੀ ਟੈਕਸ ਲਾਇਆ ਜਿਹੜਾ ਉਹ 'ਚ ਚੌਖਾ ਵਾਧਾ ਕਰਤਾ ਸੀ। ਮਤਲਬ ਹਿਮਾਚਲ 'ਚ ਜਿਹੜੀ ਵੀ ਹਿਮਾਚਲ ਤੋਂ ਬਾਹਰਲੇ ਸੂਬੇ ਦੀ ਕੋਈ ਗੱਡੀ ਦਾਖਲ ਹੁੰਦੀ ਆ, ਉਸ ਦੇ ਉੱਤੇ ਟੈਕਸ ਲਾਇਆ ਜਾਂਦਾ, ਉਹ ਤੋਂ ਟੈਕਸ ਵਸੂਲੀ ਕੀਤੀ ਜਾਂਦੀ ਹੈ। ਸੋ ਉਹ ਜਿਹੜਾ ਹੈਗਾ ਕਿ ਵੀ ਰੋਡ ਟੈਕਸ ਜੇ ਲੈਣਾ ਹੈ ਤਾਂ ਉਹ ਤਾਂ ਗੱਡੀਆਂ ਜਦੋਂ ਖਰੀਦਦਾ ਬੰਦਾ ਦਿੰਦਾ, ਪੂਰੇ ਇੰਡੀਆ ਦਾ ਰੋਡ ਟੈਕਸ ਦੇ ਹਿਸਾਬ ਨਾਲ ਪ੍ਰਾਈਵੇਟ ਗੱਡੀਆਂ ਦਾ ਹੁੰਦਾ, ਤੇ ਜਿਹੜੀਆਂ ਦੂਸਰੀਆਂ ਨੇ ਉਹ ਸਟੇਟ ਵਾਈਜ਼ ਜਾਂ ਆਲ ਇੰਡੀਆ ਉਹ ਟੈਕਸ ਆਪਣਾ ਪੇ ਕਰਕੇ ਜਾਂਦੀਆਂ ਨੇ। ਪਰ ਉਹ ਤੋਂ ਬਿਨਾਂ ਤੁਸੀਂ ਟੋਲ ਵੀ ਲਾਏ ਹੋਏ ਨੇ, ਟੋਲ ਹਿਮਾਚਲ 'ਚ ਵੀ ਲੱਗੇ ਨੇ। ਸਹੀ ਹੈ। ਉਹ ਤੋਂ ਬਿਨਾਂ ਵੀ ਸੂਬੇ ਦੇ ਅੰਦਰ ਐਂਟਰੀ ਕਰਨ ਦੇ ਤੁਸੀਂ ਕਮਰਸ਼ੀਅਲ ਤੋਂ ਅੱਡ, ਪ੍ਰਾਈਵੇਟ ਤੋਂ ਅੱਡ, ਵੱਡੀਆਂ ਛੋਟੀਆਂ ਗੱਡੀਆਂ ਦਾ ਅੱਡ, ਤੁਸੀਂ ਉਹ ਰੇਟ ਲਾ ਕੇ ਉਹਨਾਂ ਤੋਂ ਐਂਟਰੀ ਟੈਕਸ ਲੈਂਦੇ ਹੋ। ਬਈ ਉਹਨੇ ਵੱਖਰਾ ਮੁਲਕ 'ਚ ਐਂਟਰ ਕਰਦੇ ਆ। ਸਹੀ ਹੈ। ਤੇ ਇਹਦੇ ਪੈਸੇ ਨਾਲ ਤੁਸੀਂ ਕਿਹੜੇ ਪਹਾੜ ਬਚਾ ਰਹੇ ਹੋ? ਤੁਸੀਂ ਤਾਂ ਉਲਟਾ ਉੱਥੇ ਸਾਰਾ ਕੰਕਰੀਟ ਦੇ ਜੰਗਲ ਬਣਾਤੇ, ਸਾਰਾ ਕੁਛ ਸਾਰੀਆਂ ਕਰ ਰਹੇ ਹੋ। ਜੀ ਜੀ। ਤੇ ਇਸ ਤਰੀਕੇ ਕਰਨ ਨਾਲ ਫਿਰ ਮਤਲਬ ਕਿ ਇਹਦੇ ਕੀ ਮਾਇਨੇ ਰਹਿੰਦੇ ਨੇ? ਫਿਰ ਉਹ 'ਚ ਵਾਧਾ ਵੀ ਆਪਣੀ ਮਰਜ਼ੀ ਦੇ ਹਿਸਾਬ ਨਾਲ ਕਰੀ ਜਾਂਦੇ ਹੋ। ਹੁਣ ਇਸ ਨੂੰ ਲੈ ਕੇ ਜਿਹੜਾ ਰੋਸਾ ਪੂਰੇ ਮੁਲਕ 'ਚ ਹੋਣਾ ਚਾਹੀਦਾ ਸੀ, ਉਹ ਤਾਂ ਨਹੀਂ ਹੋਇਆ ਜੀ। ਪੰਜਾਬ 'ਚ ਤੋਂ ਸਭ ਤੋਂ ਵੱਧ ਆਵਾਜ਼ ਪੰਜਾਬ 'ਚ ਉੱਠੀ, ਔਰ ਉਹਦਾ ਵੀ ਆਧਾਰ ਜ਼ਿਆਦਾ ਆਵਾਜ਼ ਉੱਠਣ ਦਾ ਜਿਹੜੇ ਉਸ ਐਂਟਰੀਆਂ ਪੁਆਇੰਟ ਦੇ ਨੇੜਲੇ 15-20 ਕਿਲੋਮੀਟਰ ਦੇ ਵਿੱਚ ਪੰਜਾਬ ਦੇ ਖੇਤਰ ਨੇ। ਠੀਕ ਹੈ ਜੀ। ਉਹ ਕਹਿੰਦੇ ਵੀ ਸਾਡਾ ਤਾਂ ਵਾਹਵਾ ਆਪਸ 'ਚ ਪਰਿਵਾਰਕ ਸਾਂਝ ਵੀ ਹੈ, ਰਿਸ਼ਤੇਦਾਰੀਆਂ ਵੀ ਹੈ, ਕਾਰੋਬਾਰ ਵੀ ਇੱਧਰ ਉੱਧਰ ਨੇ, ਹੈਨਾ, ਕਿ ਘੱਟੋ ਘੱਟ 20-25 ਕਿਲੋਮੀਟਰ ਵਾਲਿਆਂ ਨੂੰ ਤਾਂ ਕੋਈ ਰਾਹਤ ਦਿਓ। ਤੇ ਤੁਸੀਂ ਉਹ ਵੀ ਨਹੀਂ ਦੇ ਕੇ ਰਾਜੀ। ਦਿਨ 'ਚ 4 ਵਾਰ ਜਾਣਾ, 4 ਵਾਰ ਆਉਣਾ, ਤੇ ਹਰ ਵਾਰ ਦਿਓ। ਸਹੀ ਹੈ। ਤੇ ਇਸ ਨੂੰ ਲੈ ਕੇ ਇਤਰਾਜ਼ ਸ਼ੁਰੂ ਹੋਇਆ ਤੇ ਪ੍ਰਦਰਸ਼ਨ ਸ਼ੁਰੂ ਹੋਏ। ਪਰ ਨਹੀਂ ਜੀ, ਸਰਕਾਰ ਨੇ ਨਾ ਕੇਂਦਰ ਨੇ ਸੁਣੀ, ਨਾ ਹਿਮਾਚਲ ਸਰਕਾਰ ਨੇ ਸੁਣੀ, ਨਾ ਪੰਜਾਬ ਸਰਕਾਰ ਨੇ ਆਪਣੇ ਲੋਕਾਂ ਦੀ ਪੈਰਵੀ ਕੀਤੀ। ਤੇ ਧਰਨੇ ਪ੍ਰਦਰਸ਼ਨ ਚੱਲਦੇ ਜਦੋਂ ਅੱਕ ਗਿਆ ਸਿਸਟਮ, ਤਾਂ ਨਿਹੰਗ ਜਥੇਬੰਦੀਆਂ ਨੇ ਇੱਕ ਦਿਨ ਉੱਥੇ ਸੰਕੇਤਕ ਹਿਮਾਚਲ ਦੀਆਂ ਗੱਡੀਆਂ ਤੋਂ ਟੈਕਸ ਵਸੂਲਣਾ ਸ਼ੁਰੂ ਕਰਤਾ ਜੀ। ਬੜਾ ਰੌਲਾ ਪਿਆ। ਫਿਰ ਸੁੱਖੂ ਨੂੰ ਵੀ ਚੇਤੇ ਆ ਗਿਆ ਕਿ ਮੇਰਾ ਸੁੱਖ ਚੈਨ ਖੋਇਆ ਜਾ ਰਿਹਾ, ਹੈ ਨਾ। ਫਿਰ ਹੋਰ ਵੀ ਬੋਲਣ ਲੱਗ ਪਏ ਗਲਤ ਹੋ ਰਿਹਾ। ਬਿਲਕੁਲ ਇਹ ਤਰੀਕਾਕਾਰ ਨਹੀਂ ਵਾਜਬ। ਕਾਨੂੰਨ ਆਪਣੇ ਹੱਥ 'ਚ ਲੈਣ ਦੀ ਪ੍ਰਕਿਰਿਆ ਦੇ ਨਾਲ ਮੁਸ਼ਕਲਾਂ ਵੱਧ ਜਾਂਦੀਆਂ ਨੇ। ਆਪਾਂ ਨਵੇਂ ਜਾਂਚ ਦੇ ਘੇਰੇ 'ਚ ਆ ਜਾਂਦੇ ਆ, ਹਨਾ। ਪਰ ਇਹਨਾਂ ਦਿਨਾਂ ਦੇ ਵਿੱਚ ਇੱਕ ਰੋਸਾ ਹਿਮਾਚਲ ਪ੍ਰਤੀ ਆਮ ਲੋਕਾਂ 'ਚ ਵੱਧਦਾ ਜਾ ਰਿਹਾ ਕਿ ਜਿਹੜਾ ਪੰਜਾਬ ਤੋਂ ਸ਼ਰਧਾਲੂ ਜਾਂਦੇ ਨੇ ਉਹ ਵੀ, ਤੇ ਜਿਹੜਾ ਪੰਜਾਬ ਜਾਂ ਚੰਡੀਗੜ੍ਹ ਤੋਂ, ਹਰਿਆਣੇ ਤੋਂ ਇੱਧਰਲੇ ਜਿਹੜੇ ਟੂਰਿਸਟ ਜਾਂਦੇ ਨੇ ਉਹਨਾਂ ਨੂੰ ਹਿਮਾਚਲੀ ਜ਼ਿਆਦਾ ਨਿਸ਼ਾਨਾ ਬਣਾ ਰਹੇ ਨੇ। ਠੀਕ ਹੈ ਜੀ। ਤੇ ਉਹ ਟਕਰਾਅ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਨੇ ਕਿ ਸਾਤੋਂ ਹੀ ਕਮਾ ਕੇ ਸਾਤੋਂ ਹੀ ਖਿਲਾਰ ਰਹੇ ਨੇ। ਸੋ ਇਸ ਨੂੰ ਧਿਆਨ 'ਚ ਰੱਖਣਾ। ਬੇਸ਼ੱਕ ਸਾਡੇ ਵੀ ਉੱਥੇ ਜਾ ਕੇ ਕੋਈ ਨਿਯਮ ਤੋੜਦੇ ਨੇ, ਕਈ ਵਾਰ ਹੁੱਲੜਬਾਜ਼ੀ ਕਰਦੇ ਨੇ, ਜਿਹਦਾ ਨਤੀਜਾ ਫਿਰ ਸਾਰੇ ਲੋਕਾਂ ਨੂੰ ਭੋਗਣਾ ਪੈ ਜਾਂਦਾ। ਇਸ ਲਈ ਤਾਲੀ ਤਾਂ ਦੋਏ ਹੱਥਾਂ ਨਾਲ ਵੱਜਦੀ ਆ। ਪਰ ਪਿਛਲੇ ਕੁਝ ਦਿਨਾਂ ਤੋਂ ਇਹ ਘਟਨਾਵਾਂ ਜ਼ਿਆਦਾ ਵੱਧ ਗਈਆਂ। ਇਹਦਾ ਮਤਲਬ ਕਿਤੇ ਨਾ ਕਿਤੇ ਇਹ ਵੀ ਹੈ ਕਿ ਹਿਮਾਚਲੀ ਟਾਰਗੇਟ ਕਰਕੇ ਵੀ ਪੰਜਾਬੀਆਂ ਤੇ ਨਿਸ਼ਾਨਾ ਬਿੰਦੇ ਨੇ ਹੁਣ। ਇਹਦੇ ਵਿੱਚੋਂ ਨਹੀਂ ਤਾਂ ਬੰਦਾ ਸੋਚੇ ਵੀ ਸਾਡਾ ਤਾਂ ਟੂਰਿਸਟ ਹੈ, ਸਾਡਾ ਤਾਂ ਕਮਾਈ ਦਾ ਸਾਧਨ ਹੈ, ਹੈਨਾ। ਉਹਦੇ ਬਾਵਜੂਦ ਵੀ ਉਹਦਾ ਜਿਹੜਾ ਵਿਵਹਾਰ ਹੈ ਉਹ ਵੀ ਇੱਕ ਕਾਰਨ ਹੈ। ਸੋ ਹੁਣ ਉਸ ਸਮੇਂ ਜਦੋਂ ਸੰਕੇਤਕ ਧਰਨਾ ਲਾਇਆ ਸੀ ਕਿਸਾਨ ਜਥੇਬੰਦੀਆਂ ਨੇ, ਸਮਾਜਿਕ ਜਥੇਬੰਦੀਆਂ ਤੇ ਨਿਹੰਗ ਜਥੇਬੰਦੀਆਂ ਨੇ ਫਿਰ ਟੈਕਸ ਵਸੂਲਣ ਦੀ ਪ੍ਰਕਿਰਿਆ ਕੀਤੀ ਤਾਂ ਅਲਟੀਮੇਟ ਦਿੱਤਾ ਸੀ ਕਿ ਵੀ ਜਾਂ ਤਾਂ ਮਹੀਨੇ ਖੰਡ 'ਚ ਤੁਸੀਂ ਇਹਨੂੰ ਦਰੁਸਤ ਕਰ ਲਓ, ਨਹੀਂ ਫਿਰ ਅਸੀਂ ਪੱਕਾ ਖਾਲਸਾ ਟੈਕਸ ਵਸੂਲਾਂਗੇ। ਹੁਣ ਉਹ ਦਿਨ ਕੱਲ ਦਾ ਦਿਨ ਆ ਜਾਣਾ ਜੀ। ਸੋ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਉਹ ਤੋਂ ਪਹਿਲਾਂ ਕੋਈ ਸਰਕਾਰਾਂ ਇਸ ਮਸਲੇ ਨੂੰ ਹੱਲ ਕਰਨ ਵਾਲੇ ਪਾਸੇ ਜਾਂਦੀਆਂ ਨੇ। ਜੇ ਨਹੀਂ ਜਾਂਦੀਆਂ ਤਾਂ ਇਹ ਆਮ ਲੋਕਾਂ 'ਚ ਟਕਰਾਅ ਦਾ ਖਤਰਾ ਵੱਧ ਜਾਣਾ। ਉਧਰੋਂ ਬੱਸਾਂ ਵੀ ਆਉਣੀਆਂ, ਕਾਰਾਂ ਵੀ ਆਉਣੀਆਂ, ਲੋਕ ਵੀ ਆਉਂਦੇ ਨੇ। ਇਹ ਹਿਮਾਚਲ ਨੂੰ ਵੀ ਸੋਚਣ ਦੀ ਲੋੜ ਆ ਕਿ ਅੱਧੇ ਤੋਂ ਵੱਧ ਹਿਮਾਚਲ ਦਾ ਤੁਹਾਡਾ ਪੰਜਾਬ 'ਚ ਬੈਠਾ, ਚਾਹੇ ਉਹ ਜਲੰਧਰ ਵਾਲੀ ਬੈਲਟ ਹੋਵੇ, ਚਾਹੇ ਪਠਾਨਕੋਟ ਵਾਲੀ ਬੈਲਟ ਹੋਵੇ, ਚਾਹੇ ਆ ਮੋਹਾਲੀ ਖਰੜ ਵਾਲੀ ਬੈਲਟ ਹੋਵੇ, ਤੇ ਫਿਰ ਵੀ ਤੁਸੀਂ ਆਏ ਅੱਡੇ ਲੈਂਦੇ ਹੋ। ਸੋ ਇਸ ਲਈ ਸੋਚ ਸਮਝ ਕੇ ਤੁਰਨ ਦੀ ਲੋੜ ਹੁੰਦੀ ਹੈ। ਜੇ
ਇਹ ਟੈਕਸ ਲਾਉਣ ਦੀ ਪ੍ਰਕਿਰਿਆ ਹਰੇਕ ਸੂਬਾ ਲਾ ਲਵੇ, ਫਿਰ ਦੱਸੋ ਕੀ ਹੋਊਗਾ, ਕਿੱਧਰ ਨੂੰ ਜਾਊਗੀ ਕਹਾਣੀ। ਜੀ ਬਿਲਕੁਲ। ਨਾਲੇ ਵੇਖਿਆ ਜਾਵੇ ਤਾਂ ਫੈਡਰਲਿਜ਼ਮ ਦੇ ਲਿਹਾਜ਼ ਦੇ ਨਾਲ ਤਾਂ ਰਾਜਾਂ ਨੂੰ ਤਾਂ ਸਗੋਂ ਹੋਰ ਨੇੜੇ ਆਉਣਾ ਚਾਹੀਦਾ। ਸਰਕਾਰਾਂ ਪਤਾ ਨਹੀਂ ਕਿਹੜੇ ਰਾਹ ਪਈਆਂ ਹੋਈਆਂ ਨੇ। ਦੂਜੀ ਗੱਲ ਇਹ ਹੈ, ਜਦੋਂ ਸਰਕਾਰਾਂ ਨਾਕਾਮ ਰਹਿੰਦੀਆਂ ਨੇ ਨਾ ਅਮਨ ਕਾਨੂੰਨ ਦੇ ਵਿੱਚ, ਉਦੋਂ ਲੋਕ ਆਪੋ ਧਾਪੀ ਦਾ ਵਰਤਾਰਾ ਜਿਹੜਾ ਉਹ ਵੀ ਗਲਤ ਹੋ ਜਾਂਦਾ ਕਈ ਵਾਰੀ। ਇਹ ਹੈ ਸਰਕਾਰਾਂ ਦੀ ਅਣਗਹਿਲੀ, ਪਰ ਕਈ ਵਾਰੀ ਜਦੋਂ ਤੁਸੀਂ ਆਪੋ ਧਾਪੀ ਕਰਦੇ ਆ, ਕੱਲ ਨੂੰ ਮੰਨ ਲਓ ਅੱਜ ਨਿਹੰਗ ਜਥੇਬੰਦੀਆਂ ਨੇ, ਸ਼ਰਮਾ ਜੀ ਮਿਸਾਲ ਦੇ ਤੌਰ ਤੇ, ਕੱਲ ਨੂੰ RSS ਦੀ ਕੋਈ ਜਥੇਬੰਦੀ, ਕੋਈ VHF ਦੀ ਵਿਸ਼ਵ ਹਿੰਦੂ ਪ੍ਰੀਸ਼ਦ ਵਾਲਿਆਂ ਦੀ ਕੋਈ ਜਥੇਬੰਦੀ ਹਰਿਆਣੇ ਚ ਲਾ ਦੇਵੇ ਟੈਕਸ, ਫਿਰ ਕੀ ਆਪਾਂ ਉਹਨੂੰ ਜਸਟੀਫਾਈ ਕਰ ਦਿਆਂਗੇ? ਕੱਲ ਨੂੰ ਕੋਈ ਹੋਰ ਮੁਸਲਿਮ ਧਿਰ ਚੋਂ ਕੋਈ ਜਥੇਬੰਦੀ ਆ ਕੇ ਉਹ ਕਵੇ ਵੀ ਅਜਮੇਰ ਸ਼ਰੀਫ ਜਾਣ ਵਾਲਿਆਂ ਤੋਂ ਅਸੀਂ ਟੈਕਸ ਲਾਂਗੇ। ਸੋ ਇਹ ਟੋਟਲੀ ਸਰਕਾਰਾਂ ਦਾ ਫੇਲੀਅਰ ਹੈ। ਪਰ ਇਹ ਦੇਖ ਲਓ ਤੁਸੀਂ, ਜੇ ਮਾਮਲਾ ਹੋਰ ਨਾ ਬਣਿਆ ਤਾਂ ਵਰਸਸ ਪੰਜਾਬੀ ਜ਼ਰੂਰ ਬਣ ਜਾਊਗਾ, ਸਿੱਖ ਵਰਸਸ ਬਦਨਾਮ ਪੰਜਾਬ ਨੂੰ ਕਰਨਗੇ। ਬਿਲਕੁਲ ਜੀ। ਅਗਲੀ ਗੱਲ ਕਰੀਏ ਆਪਾਂ ਯੁੱਧ ਨਸ਼ਿਆਂ ਦੇ ਵਿਰੁੱਧ। ਹੁਣ ਕਹਿੰਦੇ ਬੱਸਾਂ ਚੜਿਆ ਫਿਰਦਾ ਜੀ ਪ੍ਰਵੀਨ ਜੀ। ਆਏ ਦਿਨ ਪੰਜਾਬ 'ਚ 1 ਤੋਂ 2 ਮੌਤਾਂ ਜੀ, ਆਏ ਦਿਨ ਮਤਲਬ ਬਜ਼ੁਰਗ ਮੋਢਿਆਂ ਤੇ ਨੌਜਵਾਨਾਂ ਦੀਆਂ ਲਾਸ਼ਾਂ ਢੋਂਦਿਆਂ ਅਸੀਂ ਦੇਖ ਰਹੇ ਹਾਂ। ਸਹੀ। ਪਰ ਸਰਕਾਰਾਂ ਜਿਹੜੀਆਂ ਕਦੇ ਚਿੱਟੇ ਖਿਲਾਫ ਕਾਲਾ ਹਫ਼ਤਾ ਮਨਾ ਕੇ ਮਤਲਬ ਸੱਤਾ ਚ ਆਈਆਂ, ਹਾਂਜੀ ਹਨਾ, ਉਹਨੇ ਆ ਕੇ ਫਿਰ ਯੁੱਧ ਨਸ਼ਿਆਂ ਵਿਰੁੱਧ ਦੇ ਬੈਨਰ ਪੋਸਟਰ ਲਾ ਕੇ ਕਹਿਤਾ ਕਿ ਨਸ਼ੇ ਤਾਂ ਨਿਬੜ ਗਏ। ਕਿਸੇ ਸਮੇਂ ਮਤਲਬ ਰਾਹੁਲ ਗਾਂਧੀ ਨੇ ਜਦੋਂ ਸਵਾਲ ਖੜਾ ਕੀਤਾ ਸੀ ਤਾਂ ਕਹਿੰਦੇ ਪੰਜਾਬ ਨੂੰ ਬਦਨਾਮ ਕਰਦੇ ਆ, ਹੈ ਨਾ। ਫਿਰ ਉਹਨਾਂ ਦੀ ਉਹ ਪਾਰਟੀ ਦੀ ਸਰਕਾਰ ਜਦੋਂ ਬਣੀ ਕੈਪਟਨ ਅਮਰਿੰਦਰ ਦੀ, ਤਦ ਕਹਿੰਦਾ ਜੀ 4 ਹਫ਼ਤਿਆਂ ਚ ਮੁਕਾ ਦੂੰਗਾ। ਫਿਰ ਜੇ ਹੈ ਹੀ ਨਹੀਂ ਸੀ, ਫਿਰ ਮੁਕਾਉਣ ਦੀਆਂ ਗੱਲਾਂ ਕੀ ਹੋਈਆਂ, ਸਹੀ ਹੈ ਨਾ। ਤੇ ਫਿਰ ਜਦੋਂ ਮੁੱਕਣ ਵਾਲਾ ਸਵਾਲ ਪੁੱਛਿਆ, ਕਹਿੰਦਾ ਲੱਕ ਤੋੜਤਾ, ਬਸ ਇੰਨੇ ਕੇਸ ਤਾਂ ਕਰਤੇ, ਹੋਰ ਕੀ ਮੁਕਾਉਣਾ ਹੁੰਦਾ। ਕੈਪਟਨ ਦੇ ਇਹ ਬੋਲ ਸੀ। ਤੇ ਇਸ ਲਈ ਬਾਦਲਾਂ ਤੋਂ ਲੈ ਕੇ, ਕੈਪਟਨ ਤੋਂ ਲੈ ਕੇ, ਚੰਨੀ ਤੋਂ ਲੈ ਕੇ ਭਗਵੰਤ ਮਾਨ ਦੀ ਸਰਕਾਰ ਤੱਕ ਲੋਕਾਂ ਨਾਲ ਧੋਖਾ ਹੀ ਹੋਇਆ। ਪੰਜਾਬ ਚੋਂ ਚਿੱਟਾ ਮੁੱਕਿਆ ਨਹੀਂ। ਰਾਜਨੀਤੀ ਇਹਦੇ ਤੇ ਹੁਣ ਵੀ ਬਰਕਰਾਰ ਹੈ। ਹੁਣ ਤਾਂ ਇਹਨਾਂ ਨੇ ਜੀ ਯੁੱਧ ਨਸ਼ਿਆਂ ਵਿਰੁੱਧੀਆਂ ਰੈਲੀਆਂ ਵੀ ਕੱਢਤੀਆਂ, ਜਿੱਤ ਵੀ ਲਏ, ਪਿੰਡਾਂ 'ਚ ਕਮੇਟੀਆਂ ਬਣਾਤੀਆਂ, ਕਮੇਟੀਆਂ 'ਚ ਮੈਂਬਰ ਵੀ ਹੋਏ ਜੇ ਲਾਤੇ, ਜਿਹੜੇ ਆਪ ਪਿੰਡਾਂ ਵਾਲੇ ਲੋਕਾਂ ਦੇ ਧੰਦਾ ਕਰਦੇ ਨੇ ਉਹ ਮੈਂਬਰ ਲਾਏ ਨੇ। ਸੋ ਇਸ ਤਰੀਕੇ ਕਰਨ ਨਾਲ ਚਿੱਟੇ ਦੀ ਸਥਿਤੀ ਆਪਣੇ ਮੂਹਰੇ ਬਾਰ-ਬਾਰ ਮੂੰਹ ਚੜਾਉਂਦੀ ਰਹੀ। ਫਿਰ ਇਹ ਆંકੜੇ ਪੇਸ਼ ਕਰਕੇ ਵੀ ਕਹਿੰਨੇ ਫੜ ਲਏ ਜੀ, ਵਿਚਾਰੇ ਨਸ਼ਾ ਕਰਨ ਦੇ ਜਿਹੜੇ ਆਦੀ ਨੇ ਉਹਨਾਂ ਨੂੰ ਤੁਸੀਂ ਸਪਲਾਇਰ ਬਣਾ ਕੇ, ਤਸਕਰ ਬਣਾ ਕੇ ਪੇਸ਼ ਕਰੀ ਜਾਂਦੇ ਹੋ, ਨਾ। ਇਹ ਤਰੀਕੇ ਕਰਨ ਜੀ। ਹੁਣ ਇੱਕ ਘਟਨਾ ਸਾਹਮਣੇ ਆਈ, ਇੱਕ ਵੀਡੀਓ ਪੰਜਾਬ ਦੇ ਵਿੱਚ ਪਿਛਲੇ 24 ਘੰਟੇ 48 ਘੰਟਿਆਂ ਤੋਂ ਤੁਰ ਰਹੀ ਆ। ਉਹ ਦਮ ਭਰਿਆ ਜਾ ਰਿਹਾ ਕਿ ਕਪੂਰਥਲਾ ਖੇਤਰ ਦੀ ਸੁਲਤਾਨਪੁਰ ਲੋਧੀ ਦੀ ਵੀਡੀਓ ਆ, ਜਦੋਂ ਕਿ ਅਧਿਕਾਰਕ ਤੌਰ ਤੇ ਨਾ ਕਪੂਰਥਲਾ ਦੇ ਪ੍ਰਸ਼ਾਸਨ ਨੇ, ਨਾ ਪੰਜਾਬ ਸਰਕਾਰ ਨੇ ਅਜੇ, ਜਾਂ ਜੇ ਬੱਸ ਦਾ ਮਾਮਲਾ ਤਾਂ ਨਾ ਡਿਪੂ ਵਾਲਿਆਂ ਨੇ ਕਿਸੇ ਨੇ ਪੁਸ਼ਟੀ ਕੀਤੀ ਆ। ਉਹ ਵੀਡੀਓ 'ਚ ਦਿਖ ਰਿਹਾ ਕਿ ਇੱਕ ਕੁੜੀ ਆ ਤੇ 2 ਜਾਂ 3 ਮੁੰਡੇ ਨੇ, ਤੇ ਉਹ ਬੱਸ 'ਚ ਬੈਠ ਕੇ ਸੀਟਾਂ ਦੇ ਵਿਚਾਲੇ ਬੈਠ ਕੇ ਐਨ ਆਪਣਾ ਨਸ਼ਾ ਲੈ ਰਹੇ ਨੇ ਜੀ। ਹੁਣ ਸਵਾਲ ਇਹ ਹੈ ਕਿ ਵੀ ਕਿੱਥੋਂ ਦੀ ਹਿੰਮਤ ਪੈਂਦੀ ਹੈ ਕਿ ਆਪਾਂ ਉਹ ਚੀਜ਼ਾਂ ਜਿਹੜੀਆਂ ਲੋਕਾਂ ਦੇ ਸਾਧਨਾਂ ਲਈ ਜਨਤਕ ਚੀਜ਼ਾਂ ਵਰਤੀਆਂ ਜਾਂਦੀਆਂ ਉਹਨਾਂ 'ਚ ਵੀ ਬੇਸ਼ੱਕ ਉਹ ਬੱਸ ਤੁਰ ਨਹੀਂ ਰਹੀ, ਕਿਹਾ ਜਾ ਰਿਹਾ ਕਿ ਬੱਸ ਕਿਸੇ ਬੱਸ ਅੱਡੇ 'ਚ ਜਾਂ ਡੀਪੂ 'ਚ ਖੜੀ ਹੈ ਜੀ। ਇਹ ਖੜੀ ਬੱਸ ਮਤਲਬ ਜਿਹੜੀ ਮੰਨ ਲਓ ਸਵੇਰ ਨੂੰ ਚੱਲਣੀ ਹੋਵੇ ਜਾਂ ਖੜਾਤੀ ਹੋਵੇ ਜਾਂ ਕੀ ਹੈ ਹੁਣ, ਹੈ ਨਾ, ਉਹਦੇ ਵਿੱਚ ਉਹਨੂੰ ਅੱਡਾ ਬਣਾ ਕੇ ਮਤਲਬ ਵਰਤਿਆ ਗਿਆ। ਹੁਣ ਇਹ ਵੀਡੀਓ ਜਦੋਂ ਵਾਇਰਲ ਹੋਈ, ਹੁਣ ਵੀਡੀਓ ਉਹਨਾਂ ਚੋਂ ਕਿਸੇ ਸਾਥੀ ਨੇ ਬਣਾਈ ਸੀ, ਕਿਸੇ ਹੋਰ ਨੇ ਬਣਾ ਲਈ, ਠੀਕ ਹੈ ਨਾ। ਅਜੇ ਤੱਕ ਮਤਲਬ ਕਿ ਇਹ ਮੈਂ ਕਹਿੰਦਾ ਇਹ ਕਪੂਰਥਲੇ ਦੀ ਵੀ ਨਾ ਹੋਵੇ, ਸੁਲਤਾਨਪੁਰ ਲੋਧੀ ਦੀ ਵੀ ਨਾ ਹੋਵੇ, ਉਧਰ ਪੰਜਾਬ ਦੀ ਹੋਵੇ, ਚਲੋ ਮੈਂ ਕਹਿੰਦਾ ਪੰਜਾਬ ਦੀ ਵੀ ਨਾ ਹੋਵੇ, ਪਰ ਵੀਡੀਓ ਤਾਂ ਬਣੀ ਹੈ ਨਾ। ਸਹੀ ਹੈ, ਮਾਮਲਾ ਤਾਂ ਸਾਹਮਣੇ ਆ ਨਾ। ਤੇ ਪੰਜਾਬ ਦੇ ਵਿੱਚ ਜੇ ਕੁੜੀਆਂ ਦੇ ਨਸ਼ਾ ਛੁਡਾਊ ਸੈਂਟਰ ਖੋਲਣੇ ਪੈਂਦੇ ਨੇ ਤਾਂ ਸਥਿਤੀ ਕਿੱਥੇ ਤੱਕ ਆ ਗਈ ਹੈ। ਸਹੀ ਹੈ। ਤੇ ਇੱਕ ਕੁੜੀ ਤੇ ਨਾਲ ਮੁੰਡੇ ਤੇ ਫਿਰ ਬੱਸ, ਤੇ ਫਿਰ ਅੱਜ ਖੜੀ ਬੱਸ ਚਲਾ ਰਹੇ ਨੇ, ਕੱਲ ਨੂੰ ਚਲਦੀ ਚ ਵੀ ਲਾਉਣਗੇ। ਜਾਊ ਕਿੱਥੇ ਮਾਮਲਾ ਜੀ। ਸਹੀ। ਰੋਕਣਾ ਕਿਹਨੇ ਹੈ, ਪਹਿਰੇਦਾਰੀ ਕਿਹਨੇ ਕਰਨੀ ਹੈ, ਜ਼ਿੰਮੇਵਾਰੀ ਕਿਹਦੀ ਹੈ? ਨਾ ਤੋਂ ਸਰਹੱਦ ਵਾਲੇ ਜਿਹੜੇ ਅਗਲੀ ਵਾਰ ਸਰਕਾਰ ਬਣਾਉਣ ਫਿਰਦੇ ਨੇ ਪੰਜਾਬ 'ਚ, ਉਹਨਾਂ ਤੋਂ ਸਰਹੱਦ ਤੇ ਕੰਟਰੋਲ ਹੋ ਰਿਹਾ। ਜਿਹੜੇ ਆਪਣੀ ਦੁਹਰਾਉਣ ਨੂੰ ਫਿਰਦੇ ਨੇ, ਨਾ ਉਹਨਾਂ ਤੋਂ ਸੂਬੇ 'ਚ ਕੰਟਰੋਲ ਹੋ ਰਿਹਾ, ਹੈ ਨਾ। ਜਿਹੜੇ ਦੁਬਾਰਾ ਆਉਣ ਨੂੰ ਫਿਰਦੇ ਨੇ, ਉਹਨਾਂ ਨੇ ਆਪਣੀਆਂ ਸਰਕਾਰਾਂ ਦੇ ਸਮੇਂ ਕੀ ਕੀਤਾ, ਦੱਸੋ ਮੈਨੂੰ ਜੀ। ਪੰਜਾਬ ਕਿਹਦੇ ਤੇ ਯਕੀਨ ਕਰ ਲਵੇ? ਸਹੀ ਹੈ। ਹੋ ਸਕਦਾ ਕਿ ਕੱਲ ਨੂੰ ਪਤਾ ਲੱਗ ਜਾਵੇ ਤੇ ਬਾਅਦ ਚੋਂ ਕਿਸੇ ਡਿਪੂ ਇੰਚਾਰਜ ਤੇ, ਕਿਸੇ ਬੱਸ ਇੰਚਾਰਜ ਤੇ ਵਿਚਾਰੇ ਤੇ ਕਿਸੇ ਤੇ ਕਾਰਵਾਈ ਹੋ ਜਾਵੇ, ਜਦੋਂ ਕਿ ਉਹਦਾ ਕਸੂਰ ਨਹੀਂ। ਫਿਰ ਸਾਰੇ ਪੰਜਾਬ ਦੇ ਜਿਹੜੀਆਂ ਘਟਨਾ ਵਾਪਰਦੀ ਉਹਦੀ ਤੁਹਾਡੇ ਤੇ ਕਾਰਵਾਈ ਕਿਉਂ ਨਾ ਹੋਵੇ ਜੀ। ਸਹੀ ਹੈ। ਸੋ ਇਸ ਲਈ ਇਹ ਫਿਕਰਮੰਦੀ ਵਾਲੀ ਸਥਿਤੀ ਹੈ ਕਿ ਪੰਜਾਬ 'ਚ ਨਸ਼ੇ ਵਾਲਾ ਮਾਮਲਾ ਬਹੁਤ ਗੰਭੀਰ ਤੇ ਵੱਡਾ ਮਾਮਲਾ ਹੈ, ਪਰ ਕੋਈ ਵੀ ਰਾਜਨੀਤਿਕ ਧਿਰ ਇਸ ਮੁੱਦੇ ਤੇ ਸਰਤਤਾ ਦੇ ਨਾਲ ਇਸ ਮਸਲੇ ਦੇ ਹੱਲ ਲਈ ਕੋਈ ਕਵਾਇਦ ਕਰਦੀ ਕਦੇ ਨਜ਼ਰ ਨਹੀਂ ਆਉਂਦੀ। ਸਹੀ ਹੈ, ਬਿਲਕੁਲ ਜੀ।
ਤੇ ਜਾਂਦੇ ਜਾਂਦੇ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜੀ ਜਨਮ ਦਰ ਘਟੀ ਹੈ, ਕਹਿੰਦੇ ਬਜ਼ੁਰਗਾਂ ਦੀ ਗਿਣਤੀ ਵੱਧ ਗਈ ਹੈ ਜੀ, ਜਨਮ ਦਰ ਘਟ ਗਈ ਹੈ। ਪ੍ਰਵੀਨ ਜੀ, ਇਹ ਬੜੇ ਹੈਰਾਨੀਜਨਕ ਤੱਥ ਅੰਕੜੇ ਨੇ ਜਿਹੜੇ ਕੁਝ ਸਾਹਮਣੇ ਆ ਰਹੇ ਨੇ ਜੀ। ਕਿ ਪੰਜਾਬ ਦੇ ਵਿੱਚ ਜਨਮ ਦਰ ਲਗਾਤਾਰ ਘਟ ਰਹੀ ਆ ਤੇ ਨੌਜਵਾਨਾਂ ਦੀ ਗਿਣਤੀ ਵੀ ਘਟ ਰਹੀ ਹੈ ਤੇ ਸੀਨੀਅਰ ਸਿਟੀਜ਼ਨ ਦੀ ਗਿਣਤੀ ਵੱਧਦੀ ਨਜ਼ਰ ਆ ਰਹੀ ਜੀ। ਇਹ ਉਸ ਸਮੇਂ ਹੈ ਜਦੋਂ ਵੱਡੀ ਗਿਣਤੀ 'ਚ ਪੰਜਾਬ ਦੇ ਵਿੱਚ ਬਾਹਰਲੇ ਸੂਬਿਆਂ ਦੇ ਲੋਕ ਬੈਠੇ ਨੇ ਤੇ ਜਿਨ੍ਹਾਂ ਕੋਲ 7-7 8 ਨਿਆਣੇ ਵੀ ਹੈਗੇ। ਪੰਜਾਬ ਦੀ ਜਨਮ ਦਰ ਘਟਣ ਦਾ ਇੱਕ ਕਾਰਨ ਇਹ ਮੁੱਖ ਤੌਰ ਤੇ ਉੱਭਰ ਕੇ ਸਾਹਮਣੇ ਆਇਆ ਕਿ ਪੰਜਾਬ ਦੇ ਲੋਕ ਹੁਣ 1 ਜਾਂ 2 ਨਿਆਣਿਆਂ ਤੋਂ ਵੱਧ, ਮਤਲਬ 2 ਤੋਂ ਵੀ ਹੁਣ 1 ਤੇ ਆ ਗਏ ਆ। ਜੀ ਜੀ। ਇੱਕ ਨਿਆਣਿਆਂ ਦਾ ਜਨਮ ਹੈ, ਫਿਰ ਇਸ ਲਈ ਉਹ ਰੇਸ਼ੋ ਤਾਂ ਘਟਣੀ ਹੋਆ। ਦੂਜਾ, ਫਿਰ ਪਲਾਇਨ ਜੇ ਦੇਖੋ ਤੁਸੀਂ ਨੌਜਵਾਨੀ ਦੇ ਵਿੱਚ ਤਾਂ ਉਹ ਪਲਾਇਨ ਬਹੁਤ ਵੱਡਾ ਕਿ ਇਹ ਜਵਾਕ ਜੇ 1 ਜਾਂ 2 ਹੈ ਉਹ ਵੀ ਬਾਹਰ ਨੇ। ਫਿਰ ਗਾਹਾਂ ਜਦੋਂ ਉਹਨਾਂ ਦੀ ਪੀੜ੍ਹੀ ਤੁਰਨੀ ਹੈ ਤਾਂ ਢੋਲ ਚਾਹੇ ਉਰੇ ਵਜਾ ਲਓ, ਲੱਡੂ ਚਾਹੇ ਉਰੇ ਵੰਡ ਲਓ, ਨਿਆਣਾ ਤਾਂ ਉੱਥੇ ਹੀ ਗਿਣਿਆ ਜਾਣਾ। ਸਹੀ ਹੈ। ਉਹ ਗਿਣਤੀ ਤਾਂ ਨਹੀਂ ਉਰੇ ਚ ਹੋਣੀ। ਤੇ ਫਿਰ ਇਸ ਤਰੀਕੇ ਕਰਨ ਨਾਲ ਇਸ ਲਈ ਪਲਾਇਨ ਵੀ ਤੇ ਘੱਟ ਜਵਾਕ ਜੰਮਣ ਦੀ ਕਵਾਇਦ ਵੀ, ਇਸ ਨੇ ਨੌਜਵਾਨ ਪੀੜ੍ਹੀ ਦੀ ਗਿਣਤੀ ਘਟਾਉਣੀ ਸ਼ੁਰੂ ਕਰਤੀ। ਮਤਲਬ ਉਹ ਸਾਡੇ ਆਲਣਿਆਂ ਚੋਂ ਬੋਰ ਟੁੱਟ ਜਾਂਦੇ ਨੇ, ਫਿਰ ਚਿੜਾ ਚਿੜੀ ਇਕੱਲੇ ਹੀ ਰਹਿ ਜਾਂਦੇ ਨੇ, ਉਦਾਸ ਨੇ ਚਿੜਾ ਚਿੜੀ, ਤੇ ਗਿਣਤੀ ਵਧਣੀ ਹੈ ਜੀ। ਮੇਰੇ ਕੋਲ ਰਿਪੋਰਟ ਪਈ ਆ, ਮੈਂ ਥੋੜੀ ਜਿਹੀ ਅੰਕੜੇ ਦੇ ਹਵਾਲੇ ਨਾਲ ਦੱਸ ਦੇਣਾ। ਕੇਂਦਰ ਸਰਕਾਰ ਦੀ ਇੱਕ SRS ਨਮੂਨਾ ਰਜਿਸਟ੍ਰੇਸ਼ਨ ਪ੍ਰਣਾਲੀ ਦੀ ਰਿਪੋਰਟ ਹੈ ਜੀ। ਇਹ ਰਿਪੋਰਟ ਅਨੁਸਾਰ ਪੰਜਾਬ 'ਚ 0 ਤੋਂ 14 ਸਾਲ ਦੀ ਉਮਰ ਵਾਲਿਆਂ ਦੀ ਹਿੱਸੇਦਾਰੀ 19.2% ਹੈ। ਮਤਲਬ ਜੰਮਣ ਤੋਂ ਲੈ ਕੇ 14 ਸਾਲ ਤੱਕ ਦੀ ਜਿਹੜੀ ਦਰ ਹੈ ਉਹ ਸਾਡੇ ਜਿਹੜੇ ਟੋਟਲ 100 ਜੇ ਮੰਨ ਲਓ ਅਸੀਂ ਲੋਕ ਹੈਗੇ ਆ, ਉਹਦੇ ਵਿੱਚ 0 ਤੋਂ 14 ਵਾਲੇ 19.2 ਨੇ, 19 ਨੇ, ਜਦੋਂ ਕਿ ਰਾਸ਼ਟਰੀ ਔਸਤ ਤੇ 24 ਹੈ, 24% ਹੈ ਜੀ। ਮਤਲਬ ਰਾਸ਼ਟਰੀ ਦਰ ਨਾਲੋਂ ਸਾਡੀ ਨੌਜਵਾਨ ਪੀੜ੍ਹੀ ਦੀ ਦਰ ਘੱਟ ਹੈ। ਹਰਿਆਣੇ 'ਚ ਦਰ 24.4 ਹੈ, ਉਹ ਰਾਸ਼ਟਰੀ ਦਰ ਤੋਂ ਵੱਧ ਹੈ। ਠੀਕ ਹੈ। ਹਿਮਾਚਲ 'ਚ 20.4 ਹੈ, ਬੇਸ਼ੱਕ ਰਾਸ਼ਟਰੀ ਦਰ ਤੋਂ ਘੱਟ ਹੈ ਪਰ ਸਾਡੇ ਨਾਲੋਂ ਵੱਧ ਹੈ। ਨੌਜਵਾਨੀ ਸਾਡੇ ਕੋਲ ਘੱਟ ਹੈ, ਰਾਸ਼ਟਰੀ ਦਰ ਵੱਧ ਹੈ। ਅੱਗੇ ਆ ਜਾਓ। ਅੱਗੇ ਕਹਿੰਦੇ ਜੀ, ਜੇ 0 ਤੋਂ 4 ਸਾਲ ਦੀ ਉਮਰ ਦਾ ਆਪਾਂ ਰੇਸ਼ੋ ਲਈਏ, 0 ਤੋਂ 4 ਸਾਲ ਦੀ ਆਬਾਦੀ ਵਾਲੀ ਪੰਜਾਬ ਦੇ ਵਿੱਚ ਸਿਰਫ 6% ਹੈ ਤੇ ਰਾਸ਼ਟਰੀ ਦਰ 8% ਹੈ, 7.9 ਜੀ। ਇੱਥੇ ਵੀ ਅਸੀਂ 2% ਘੱਟ ਹੈ, ਜਦੋਂ ਕਿ ਪੇਂਡੂ ਖੇਤਰ 'ਚ 6.2 ਹੈ ਤੇ ਸ਼ਹਿਰੀ ਖੇਤਰ 'ਚ 5.7 ਹੈ ਤੇ ਐਵਰੇਜ ਸਾਡੀ ਤਾਂ 6 ਬਣਦੀ ਹੈ ਜੀ। ਸਹੀ ਹੈ। ਫਿਰ ਆ ਜਾਓ ਜੀ ਇਹ ਤੋਂ ਅੱਗੇ 15 ਤੋਂ 59 ਸਾਲ ਜੀ। ਇੱਥੇ ਜੀ ਸਾਡੀ ਦਰ ਲਗਭਗ 70, 69.3 ਜੀ ਤੇ ਰਾਸ਼ਟਰੀ ਦਰ 66 ਹੈ। ਹੁਣ ਇਹਦੇ ਵਿੱਚ 50 ਸਾਲ ਤੋਂ ਉੱਪਰ ਵਾਲੇ ਦਰਜ ਨੇ, 15 ਤੋਂ 50 ਕੰਮਕਾਰ ਕਰਨ ਵਾਲੇ ਲੋਕ, ਮਤਲਬ 59 ਸਾਲ ਤੱਕ ਵਾਲੇ। ਇੱਥੇ ਸਾਡੀ ਰਾਸ਼ਟਰੀ ਦਰ ਨਾਲੋਂ ਦਰ ਵੱਧ ਰਹੀ ਹੈ, ਉਹ 66.4 ਹੈ, ਸਾਡੀ 69 ਲਗਭਗ 70% ਹੈ, ਕਿਉਂਕਿ ਇਹਦੇ ਵਿੱਚ ਸੀਨੀਅਰ ਸਿਟੀਜ਼ਨ ਦੀ ਗਿਣਤੀ ਹੈਗੀ ਆ, ਮਤਲਬ 40 ਤੋਂ ਉੱਪਰ ਵਾਲੇ, 50 ਤੋਂ, ਪਰ ਇਹ ਤੋਂ ਵੀ ਕਹਾਂ 60 ਸਾਲ ਤੋਂ ਉੱਪਰ, 60 ਸਾਲ ਤੋਂ ਉੱਪਰ ਵਾਲੀ ਸਾਡੀ ਹੈਗੀ ਆ 11.5%। ਮਤਲਬ 100 ਪਿੱਛੇ 11 ਬੰਦੇ ਸਾਡੇ ਕੋਲ 60 ਸਾਲ ਤੋਂ ਉੱਪਰ ਵਾਲੇ ਨੇ ਜੀ ਜੀ। ਤੇ ਇਹਦੇ ਵਿੱਚ ਰਾਸ਼ਟਰੀ ਦਰ ਹੈਗੀ ਆ 9.7। ਨੌਜਵਾਨ ਦੀ ਗਿਣਤੀ ਕਰਦੇ ਆ ਤਾਂ ਸਾਡੀ ਗਿਣਤੀ ਘੱਟ ਹੈ, ਐਵਰੇਜ 'ਚ ਰਾਸ਼ਟਰੀ ਦਰ ਵੱਧ ਹੈ। ਸੀਨੀਅਰ ਸਿਟੀਜ਼ਨ ਵਾਲੇ ਪਾਸੇ ਨੂੰ ਜਾਂਦੇ ਆ ਤਾਂ ਉਹਨਾਂ ਦੀ ਗਿਣਤੀ ਵੱਧ ਹੈ, ਰਾਸ਼ਟਰੀ ਗਿਣਤੀ ਘੱਟ ਹੈ। ਇੱਥੋਂ ਹਿਸਾਬ ਲਾ ਲਓ ਕਿ ਫਿਰ ਬਜ਼ੁਰਗਾਂ ਦੀ ਗਿਣਤੀ ਵੱਧ ਰਹੀ ਆ ਜੀ। ਤੇ ਨੌਜਵਾਨੀ ਦੀ ਜਨਮ ਦਰ ਦੇ ਹਿਸਾਬ ਨਾਲ ਵੀ ਜੇ ਸਮਝਣਾ ਹੋਵੇ ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਜੀ ਕਿ 2012 ਤੋਂ 14 ਦੇ ਦਰਮਿਆਨ ਜਨਮ ਦਰ 15.7 ਸੀ ਜੀ। ਪੰਜਾਬ ਦੀ ਜਨਮ ਦਰ 15.7 ਸੀ 2012 ਤੋਂ 14 ਦੀ। ਫਿਰ 2022 ਤੋਂ 24 ਦੇ ਵਿੱਚ ਜਦੋਂ ਅੰਕੜਾ ਦੇਖਿਆ ਗਿਆ ਤਾਂ 13.9 ਰਹਿ ਗਈ ਘਟ ਕੇ ਜੀ। ਸਹੀ ਹੈ। ਤੇ ਰਾਸ਼ਟਰੀ ਦਰ 18.6 ਹੈ। ਤੇ ਇੱਥੋਂ ਅੰਦਾਜ਼ਾ ਲਾ ਲਓ ਸਾਡੇ ਕੋਲ ਗੁਆਂਢੀ ਹਰਿਆਣੇ ਦੇ ਵਿੱਚ ਵੀ 18.8 ਹੈ। ਸਹੀ ਹੈ। ਉਹ ਰਾਸ਼ਟਰੀ ਦਰ ਤੋਂ ਵੱਧ ਹੈ। ਹਿਮਾਚਲ ਦੀ 14.2 ਹੈ, ਸਾਡੇ ਨਾਲੋਂ ਤਾਂ ਵੀ ਵੱਧ ਹੈ। ਇਸ ਲਈ ਜਨਮ ਦਰ ਦਾ ਘਟਣਾ, ਪਲਾਇਨ ਦਾ ਹੋਣਾ ਤੇ ਪੰਜਾਬ 'ਚ ਬਜ਼ੁਰਗਾਂ ਦੀ ਗਿਣਤੀ ਦਾ ਵਧਣਾ, ਪਿੰਡਾਂ ਦੀਆਂ ਬੀਹੀਆਂ ਦੇ ਵਿੱਚ ਹੁਣ ਜਵਾਕ ਖੇਡਦੇ ਨਹੀਂ ਦਿਖਦੇ। ਸਹੀ ਹੈ ਜੀ, ਬਿਲਕੁਲ। ਤੇ ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਪੰਜਾਬੀ ਡੀਐਸਏ ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਡੀਐਸਏ ਦੇ ਨਾਲ। ਤੁਹਾਡਾ ਸਾਰਿਆਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ।
ਹੈ।